प्रोग्राम शुरू करने तो पहले साढ़े अज के स्पॉन्सर्स उन्होंने का धन्यवाद। खालसा इंश्योरेंस एजेंसी वाले जिन्हों के कोलों तुसीं हर एक तरीके की इंश्योरेंस करवा सकते हो। इंश्योरेंस बारे पता करने लिए कॉल कर सकते हो नंबर 408 272 2500 4082722500। मनजीत सिंह, नरिंदर कौर कुलार, नछत्तर संघा, क्लोविस, अमरजीत सिंह स्टॉकटन, अमरजीत सिंह बैन, सतनाम सिंह, मलकीत सिंह, परमजीत पाबला यूनिवर्सिटी, अमरजीत सिंह दसांझ यूनिवर्सिटी, परमजीत सिंह देओल, हरप्रीत सिंह फ्रेजनो, गुरमेल सिंह बलबीर बासी सौस लीटो, करनैल सिंह रंधावा, गुरबचन नागरा सैक्रामेंटो, बलविंदर सिंह गोल्डी ट्रकिंग ग्रीनवुड, बिंदर धालीवाल बेकरसफील्ड, हरजीत सिंह लैथरो पेंटीलो ट्रक स्टॉप बर्न्स वायोमिंग, गुरविंदर सिंह टैनेसी, कुलविंदर सिंह स्टॉकटन, मनदीप सिंह कालो मोडेस्टो, दलजीत मंड वाशिंगटन, हरभजन सिंह सिद्धू टैक्सस। इन्होंने सारिਆਂ ਦਾ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਸੰਪਰਕ ਕਰੋ 408 722 7698 ਦੇ ਉੱਤੇ। ਜੀ ਅੱਜ ਦੀਆਂ ਖਬਰਾਂ ਵੱਲ ਆਈਏ। ਸਭ ਤੋਂ ਪਹਿਲਾਂ ਜੇ ਕੈਲੀਫੋਰਨੀਆ ਦੀ ਗੱਲ ਕਰਦੇ ਜਾਈਏ, ਕੈਲੀਫੋਰਨੀਆ ਦੇ ਵਿੱਚ ਜਿੱਥੇ ਜਿੱਥੇ ਵੀ ਅੱਗ ਲੱਗੀ ਆ ਬਹੁਤ ਜ਼ਿਆਦਾ ਨੁਕਸਾਨ ਹੋ ਰਿਹਾ ਹੈ। ਕੁਛ ਕੁ ਏਰੀਏ ਦੇ ਵਿੱਚ ਹੁਣ ਕੰਟਰੋਲ ਕੀਤਾ ਜਾ ਰਿਹਾ। ਕਹਿੰਦੇ ਵੀ ਸੈਂਤਾ ਕਰੂਜ਼ ਅਤੇ ਸੈਨ ਮਟੀਓ ਕਾਉਂਟੀਜ਼ ਦੇ ਵਿੱਚ ਚੰਗੀ ਜਿਹੜੀ ਪ੍ਰੋਗਰੈਸ ਹੋ ਰਹੀ ਆ ਅੱਗ ਨੂੰ ਕੰਟਰੋਲ ਕਰਨ ਦੇ ਲਈ, ਪਰ ਹਜੇ ਵੀ ਬੇ ਏਰੀਏ ਦੇ ਵਿੱਚ ਜਿਹੜਾ ਧੂੰਆਂ ਆ ਉਹ ਪੂਰੀ ਤਰ੍ਹਾਂ ਛਾਇਆ ਹੋਇਆ ਆ। ਸੈਂਤਾ ਕਰੂਜ਼ ਏਰੀਏ ਦੇ ਵਿੱਚ ਕਹਿੰਦੇ ਵੀ ਇੱਕ ਫਾਇਰ ਫਾਈਟਰਸ ਦੀ ਜਿਹੜੀ ਵਹੀਕਲ ਸੀ ਉਸ ਵਿੱਚੋਂ ਉਹਦਾ ਜਿਹੜਾ ਬਟੂਆ ਆ ਫਾਇਰ ਫਾਈਟਰ ਦਾ ਚੋਰੀ ਕਰ ਲਿਆ ਗਿਆ ਅਤੇ ਉਹਦੇ ਜਿਹੜੇ ਬੈਂਕ ਅਕਾਊਂਟ ਆ ਉਸ 'ਚੋਂ ਸਾਰੇ ਹੀ ਪੈਸੇ ਕੱਢ ਲੈ ਗਏ। ਸੋ ਇਹਦੇ ਵੱਲ ਦੇਖਦੇ ਹੋਏ ਉੱਥੇ ਦੇ ਜਿਹੜੇ ਚੀਫ ਡਿਪਟੀ ਕ੍ਰਿਸ ਕਲਾਰਕ ਆ ਸੈਂਤਾ ਕਰੂਜ਼ ਕਾਉਂਟੀ ਸ਼ੈਰਿਫ ਆਫਿਸ ਦੇ, ਉਹਨਾਂ ਨੇ ਕਿਹਾ ਵੀ ਮੈਂ ਲਾਈਫ 'ਚ ਪਹਿਲੀ ਵਾਰੀ ਦੇਖਿਆ ਵੀ ਐਡੀ ਮਾੜੀ ਗੱਲ ਵੀ ਜਿਹੜੇ ਫਾਇਰ ਫਾਈਟਰ ਆਪਣੀ ਜਾਨ ਦੀ ਬਾਜੀ ਲਾ ਕੇ ਲੋਕਾਂ ਦੇ ਘਰ, ਲੋਕਾਂ ਦੀ ਪ੍ਰੋਪਰਟੀ ਅਤੇ ਲੋਕਾਂ ਨੂੰ ਬਚਾ ਰਿਹਾ ਅਤੇ ਉਹਨਾਂ ਨੂੰ ਜਿਹੜਾ ਰੌਬ ਕੀਤਾ ਜਾ ਰਿਹਾ। ਇਸ ਤੋਂ ਬਿਨਾਂ ਵੀ ਸੈਂਤਾ ਕਰੂਜ਼ ਏਰੀਏ 'ਚ ਕਾਫੀ ਲੁੱਟ ਮਾਰ ਦੀਆਂ ਖਬਰਾਂ ਆਈਆਂ। ਕਹਿੰਦੇ ਵੀ 100 ਦੇ ਕਰੀਬ ਜਿਹੜੇ ਆ ਵੱਖ-ਵੱਖ ਏਰੀਏ 'ਤੇ ਪੁਲਿਸ ਆਫਿਸਰਸ ਸਿਰਫ ਇਸ ਗੱਲ 'ਤੇ ਲਾਏ ਆ ਵੀ ਤਾਂ ਕਿ ਲੋਕਾਂ ਦੇ ਘਰ ਲੁੱਟੇ ਨਾ ਜਾਣ, ਕਿਉਂਕਿ ਬਹੁਤ ਜਗ੍ਹਾ ਜਿਹੜੀ ਆ ਇਵੈਕੂਏਸ਼ਨ ਹੋਈ ਆ ਅਤੇ ਘਰ ਖਾਲੀ ਪਏ ਆ ਇਸ ਵੇਲੇ। ਜੀ, ਸੈਨ ਹੋਜ਼ੇ ਦੀ ਸਿਟੀ ਲਿਮਟ ਤੱਕ ਕਹਿੰਦੇ ਇਵੈਕੂਏਸ਼ਨ ਦੇ ਆਰਡਰ ਜਿਹੜੇ ਆ ਸੈਂਟਾ ਕਲਾਰਾ ਦੇ ਵਿੱਚ ਜਿਹੜੇ ਉਹ ਜਾਰੀ ਕੀਤੇ ਆ। ਨਹੀਂ ਤਾਂ ਬਹੁਤੇ ਉਹਨਾਂ ਥਾਵਾਂ ਦੇ ਉੱਤੇ ਇਵੈਕੂਏਸ਼ਨ ਸੀਗੇ ਜਿਹੜੇ ਇਕੱਲੇ ਕਹਿ ਲਓ ਵੀ ਜੰਗਲਾਤ ਜੇ ਇਲਾਕੇ ਦੇ ਵਿੱਚ ਘੱਟ ਲੋਕ ਜਿੱਥੇ ਰਹਿ ਰਹੇ ਸੀ ਉਹਨਾਂ ਥਾਵਾਂ ਦੇ ਉੱਤੇ ਇਵੈਕੂਏਸ਼ਨ ਜਿਹੜੀ ਉਹ ਜ਼ਿਆਦਾ ਜਿਹੜੀ ਉਹ ਕੀਤੀ ਹੋਈ ਸੀਗੀ। ਸੋ ਇਹ ਵੀ ਚੀਜ਼ ਜਿਹੜੀ ਉਹ ਸਾਹਮਣੇ ਆ ਰਹੀ ਆ। ਅੱਗਾਂ ਲਗਾਤਾਰ ਜਿਹੜੀਆਂ ਆ ਜਿੱਦਾਂ ਦੱਸਿਆ ਪ੍ਰੋਗਰੈਸ ਤਾਂ ਜਿਹੜੀ ਉਹ ਕੀਤੀ ਜਾ ਰਹੀ ਹੈ, ਪਰ ਫਿਰ ਵੀ ਕਾਫੀ ਜ਼ਿਆਦਾ ਜਿਹੜਾ ਖੇਤਰ ਆ ਇਹਨਾਂ ਅੱਗਾਂ ਦੇ ਨਾਲ ਜਿਹੜਾ ਉਹ ਸੜ ਕੇ ਸਵਾਹ ਹੋ ਚੁੱਕਾ ਆ। ਇਸ ਟਾਈਮ ਜਿਹੜੀ ਸੈਂਟਾ ਕਲਾਰਾ SCU ਲਾਈਟਨਿੰਗ ਕੰਪਲੈਕਸ ਫਾਇਰ ਜਿਸ ਨੂੰ ਆਖਿਆ ਜਾ ਰਿਹਾ ਆ ਉਹ ਵੀ ਜਿਹੜੀ 3 ਲੱਖ ਏਕੜ ਤੋਂ ਵੱਧ ਜਿਹੜੀ ਹੈ ਇਸ ਟਾਈਮ ਫੈਲ ਚੁੱਕੀ ਹੋਈ ਆ। ਸੈਂਟਾ ਕਰੂਜ਼ ਮਾਊਂਟੇਨ ਵਾਲੀ ਜਿਹੜੀ ਫਾਇਰ ਆ ਉਹਨਾਂ ਦੇ ਵੀ ਜਿਹੜੇ ਹਾਲਾਤ ਆ ਲਗਾਤਾਰ ਇੱਦਾਂ ਹੀ ਆ ਵੀ ਏਰੀਆ ਜਿਹੜਾ ਉਹਨਾਂ ਦਾ ਵੀ ਲਗਾਤਾਰ ਵੱਧਦਾ ਜਾ ਰਿਹਾ ਹੈਗਾ। ਸੋ ਕਾਫੀ ਜਿਹੜੀਆਂ ਐਕਟਿਵ ਫਾਇਰਸ ਆ ਉਹ ਚੱਲ ਰਹੀਆਂ ਆ। ਇਸ ਐਤਵਾਰ ਨੂੰ ਵੀ ਹਰਜੋਤ ਸਿੰਘ ਜੀ ਇਹੀ ਦੱਸਿਆ ਜਾ ਰਿਹਾ ਸੀਗਾ ਵੀ ਕਿਤੇ ਨਾ ਕਿਤੇ ਵੀ ਲਾਈਟਨਿੰਗ ਸਟਰਾਈਕਸ ਬਿਜਲੀ ਜਿਹੜੀ ਆ ਉਹ ਡਿੱਗ ਸਕਦੀ ਆ। ਕਹਿੰਦੇ ਡਿੱਗੀ ਆ ਪਰ ਘੱਟ ਡਿੱਗੀ ਆ, ਜਿਸ ਕਰਕੇ ਜਿਹੜਾ ਥੋੜ੍ਹਾ ਬਚਾਅ ਜਿਹੜਾ ਇਹਨਾਂ ਦਾ ਹੋਇਆ ਆ। ਜਿਹੜੀ ਹਰਜੋਤ ਸਿੰਘ ਜੀ ਇਹ LNU ਲਾਈਟਨਿੰਗ ਫਾਇਰ ਜਿਸ ਨੂੰ ਆਖਿਆ ਜਾ ਰਿਹਾ ਹੈਗਾ ਆ ਉਹ ਇਸ ਟਾਈਮ 3,50,000 ਏਕੜ 350,000 ਏਕੜ ਤੋਂ ਵੱਧ ਆ, ਅਤੇ ਜਿਹੜੀ ਸੈਂਟਾ ਕਲਾਰਾ ਵਾਲੀ ਹੈਗੀ ਆ ਉਹ 347,000 347,000 ਜਿਹੜੇ ਏਕੜ ਤੋਂ ਵੱਧ ਜਿਹੜੀ ਉਹ ਫੈਲੀ ਹੋਈ ਆ। LNU ਜਿਹੜੀ ਆ 22% ਕੰਟੇਨ ਆ ਅਤੇ ਜਿਹੜੀ ਸੈਂਟਾ ਕਲਾਰਾ ਵਾਲੀ SCU ਲਾਈਟਨਿੰਗ ਵਾਲੀ ਆ ਉਹ 10% ਕੰਟੇਨ ਦੱਸੀ ਜਾ ਰਹੀ ਹੈਗੀ ਆ। ਬਿਊਟ, ਟਹਾਮਾ ਇਹਨਾਂ ਇਲਾਕੇ ਦੇ ਵਿੱਚ ਵੀ ਜਿਹੜੀ ਇਸ ਟਾਈਮ ਖਬਰ ਜਿਹੜੀ ਆਈ ਆ ਵੀ ਉੱਥੇ ਵੀ 50,000 ਏਕੜ ਜਿਹੜਾ ਆ ਉਹ ਇਸ ਟਾਈਮ ਸੜ ਚੁੱਕਾ ਆ ਅਤੇ 13% ਉਹ ਵੀ ਜਿਹੜੀ ਇਸ ਟਾਈਮ ਕੰਟੇਨ ਕਰਨ ਦੇ ਵਿੱਚ ਉੱਦਾਂ ਉਹ ਕਾਮਯਾਬ ਰਹੇ ਨੇ। ਜੀ, ਇਸੇ ਤਰ੍ਹਾਂ ਸੈਂਤਾ ਕਲਾਰਾ ਕਾਉਂਟੀ ਦੇ ਵਿੱਚ ਬਹੁਤ ਜ਼ਿਆਦਾ ਜਿਹੜੀਆਂ ਵੈਕੂਏਸ਼ਨ ਕੀਤੀਆਂ ਗਈਆਂ। ਇਕੱਲਾ ਸੈਂਤਾ ਕਲਾਰਾ ਨਹੀਂ, ਹੋਰ ਏਰੀਏ ਵੀ ਜਿਹੜੇ ਕੰਟਰਾ ਕੋਸਟਾ ਕਾਉਂਟੀ, ਆਲਾਮੀਡਾ ਕਾਉਂਟੀ, ਸਟੈਨਿਸਲਸ ਕਾਉਂਟੀ ਅਤੇ ਸਨ ਮੈਕੀਨ ਕਾਉਂਟੀ ਦੇ ਵਿੱਚ ਵੀ ਕੁਛ ਏਰੀਏ ਤੋਂ ਲੋਕਾਂ ਨੂੰ ਇਵੈਕੂਏਟ ਕੀਤਾ ਗਿਆ ਹੈਗਾ ਆ। ਅਤੇ ਕਹਿੰਦੇ ਵੀ 3,39,000 ਏਕੜ ਦੇ ਕਰੀਬ ਸੜ ਕੇ ਸੁਆਹ ਹੋ ਚੁੱਕੇ ਹੈਗੇ ਆ।
ਸੈਂਟਾ ਕਲਾਰਾ ਕਾਉਂਟੀ ਦੇ ਵਿੱਚ ਜਿਹੜੀਆਂ ਹਵਾਵਾਂ ਆ ਉਹ ਬਹੁਤ ਜ਼ਿਆਦਾ ਤੇਜ਼ ਚੱਲ ਰਹੀਆਂ ਆ। 20,000 ਦੇ ਕਰੀਬ ਜਿਹੜੀਆਂ ਬਿਲਡਿੰਗਸ ਹੈਗੀਆਂ ਆ ਉਹ ਅੱਗ ਦੀ ਭੇਂਟ ਚੜ੍ਹ ਸਕਦੀਆਂ, ਉਹਦੇ ਏਰੀਏ 'ਚ ਆਈਆਂ 5 ਕਾਉਂਟੀਜ਼ ਦੇ ਵਿੱਚ। ਜੇ ਗੱਲ ਕਰਦੇ ਜਾਈਏ ਮੋਰਗਨ ਹਿੱਲ ਇੱਥੇ ਸਾਡੇ ਲਾਗੇ ਟਾਊਨ ਆ, ਉੱਥੋਂ ਕਾਫੀ ਲੋਕ ਜਿਹੜੇ ਆ ਪਹਾੜੀ ਵਾਲੀ ਸਾਈਡ ਤੋਂ ਅਵੈਕੂਏਟ ਕੱਲ੍ਹ ਰਾਤ ਜਿਹੜੇ ਆ ਕੀਤੇ ਗਏ ਹੈਗੇ ਆ। ਹੁਣ ਤੱਕ ਜੇ ਕੈਲੀਫੋਰਨੀਆ ਦੀ ਗੱਲ ਕਰਦੇ ਜਾਈਏ 1 ਮਿਲੀਅਨ ਏਕੜ ਤੋਂ ਵੱਧ ਸੜ ਕੇ ਜਿਹੜੇ ਸਵਾਹ ਹੋ ਗਏ ਆ ਅੱਗ ਦੇ ਨਾਲ। ਸੋ ਇਹ ਕਾਫੀ ਵੱਡਾ ਏਰੀਆ ਹੈਗਾ, 1 ਮਿਲੀਅਨ ਏਕੜ ਜੇ ਦੇਖਿਆ ਜਾਵੇ। ਲੇਕ ਕਾਉਂਟੀ, ਨੈਪਾ, ਸੈਨ ਮਟੇਓ, ਸੈਂਤਾ ਕਰੂਜ਼, ਸੋਲਾਨੋ, ਸਨਾਮੋ ਅਤੇ ਯੋਲੋ ਕਾਉਂਟੀ ਦੇ ਵਿੱਚ ਇਹ ਸਭ ਤੋਂ ਜ਼ਿਆਦਾ ਜਿਹੜੀਆਂ ਅੱਗ ਦੇ ਨਾਲ ਹਿੱਟ ਹੋਈਆਂ ਹੈਗੀਆਂ। ਜੀ ਬਿਲਕੁਲ, ਕੈਲੀਫੋਰਨੀਆ ਦੇ ਵਿੱਚ ਆਪਾਂ ਕਹਿ ਸਕਦੇ ਵੀ ਇਸ ਮੌਕੇ ਮੁੱਖ ਤੌਰ ਦੇ ਉੱਤੇ 3 ਸਭ ਤੋਂ ਵੱਡੀਆਂ ਜਿਹੜੀਆਂ ਅੱਗਾਂ ਇਸ ਟਾਈਮ ਚੱਲ ਰਹੀਆਂ। ਇਹ ਜਿਹੜੀ ਯਾਦ ਹੋਣਾ ਹਰਜੋਤ ਸਿੰਘ ਦੀ, ਜਿਹੜੀ ਮੈਂਡੋਸਿਨੋ ਕਾਉਂਟੀ ਵਾਲੀ ਜਿਹੜੀ ਫਾਇਰ ਸੀ, ਫੋਰੈਸਟ ਵਾਲੀ ਜਿਹੜੀ ਫਾਇਰ ਸੀ ਅੱਜ ਤੋਂ 2 ਸਾਲ ਪਹਿਲਾਂ, ਉਹ ਕੈਲੀਫੋਰਨੀਆ ਦੀ ਸਭ ਤੋਂ ਵੱਡੀ ਭਿਆਨਕ ਜਿਹੜੀ ਉਹ ਅੱਗ ਦੱਸੀ ਗਈ ਸੀਗੀ। ਅਤੇ ਇਹ ਬਿਲਕੁਲ ਉਸ ਦੇ ਇਰਦ ਗਿਰਦ ਜਿਹੜੇ ਉਹ ਪਹੁੰਚਦੇ ਜਾ ਰਹੇ ਆ। ਉਹ 4.5 ਲੱਖ ਏਕੜ ਦੇ ਵਿੱਚ ਰਹੀ ਸੀਗੀ, ਅਤੇ ਇਹ ਆਲਰੇਡੀ ਇਹ ਜਿਹੜੀਆਂ ਦੋਨੋਂ ਅੱਗਾਂ ਆ 3.5 ਲੱਖ ਏਕੜ ਦੇ ਜਿਹੜੀ ਆ ਕਰੀਬ, ਅਤੇ ਇੱਕ ਅੱਗ ਤਾਂ ਉਸ ਨੂੰ ਜਿਹੜੀ ਉਹ ਪਾਰ ਕਰ ਚੁੱਕੀ ਹੋਈ ਆ। ਸੋ ਇਹ ਕੋਈ ਸਿਚੁਏਸ਼ਨ ਜਿਹੜੀ ਆ ਉਹ ਚੰਗੀ ਆਪਾਂ ਕਹਿ ਸਕਦੇ ਵੀ ਨਹੀਂ ਹੈਗੀ। ਫਾਇਰ ਫਾਈਟਰ ਜਿਹੜੇ ਦਿਨ ਰਾਤ ਜਿਹੜੇ ਆ ਇਹਨੂੰ ਅੱਗ ਨੂੰ ਬੁਝਾਉਣ ਦੇ ਵਿੱਚ ਜਿਹੜੇ ਲਗਾਤਾਰ ਲੱਗੇ ਪਏ ਹੋਏ ਨੇ। ਸੋ ਲੇਟੈਸਟ ਖਬਰਾਂ ਇਹ ਆ ਰਹੀਆਂ ਵੀ ਕੈਲੀਫੋਰਨੀਆ ਨੇ ਹੁਣ ਕੱਲਾ USA ਨਹੀਂ, ਵੱਖ-ਵੱਖ ਸ਼ਹਿਰਾਂ ਤੋਂ ਹੁਣ ਇੰਟਰਨੈਸ਼ਨਲੀ ਵੀ ਜਿਹੜੀ ਹੈਲਪ ਦੀ ਜਿਹੜੀ ਮੰਗ ਆ ਕੀਤੀ ਹੈਗੀ ਆ। ਸਰੋਤਿਆਂ ਨੂੰ ਯਾਦ ਹੋਊਗਾ ਜਦੋਂ ਆਸਟ੍ਰੇਲੀਆ 'ਚ ਬਹੁਤ ਵੱਡੀ ਅੱਗ ਲੱਗੀ ਸੀ, ਉਸ ਟਾਈਮ ਵੀ ਅਮਰੀਕਾ ਤੋਂ ਕਾਫੀ ਫਾਇਰ ਫਾਈਟਰਸ ਜਿਹੜੇ ਆ ਉਸ ਅੱਗ ਨੂੰ ਬੁਝਾਉਣ ਦੇ ਲਈ ਗਏ ਸੀ। ਸੋ ਇਹ ਜਿਹੜੀ ਕੈਲੀਫੋਰਨੀਆ ਸਟੇਟ ਦੇ ਵਿੱਚ ਜਿਹੜੀ ਅੱਗ ਵਾਲੀ ਗੱਲ ਆ, ਅੱਗ ਜਿਹੜੀ ਆ ਬਹੁਤ ਹੀ ਖਤਰਨਾਕ ਇਹ ਸਥਿਤੀ ਆ ਹਜੇ ਅੱਜ ਦੀ ਡੇਟ ਵਿੱਚ ਵੀ। ਤੁਸੀਂ ਆਮ ਦੇਖ ਸਕਦੇ ਜਿਹੜੇ ਮਰਜ਼ੀ ਏਰੀਏ ਚਲ ਜਾਓ, ਪੂਰਾ ਧੂੰਆਂ ਜਿਹੜਾ ਭਰਿਆ ਪਿਆ ਹੈਗਾ, ਹਰ ਜਗ੍ਹਾ ਧੂੰਆਂ ਹੀ ਧੂੰਆਂ ਜਿਹੜਾ ਨਜ਼ਰ ਆਉਂਦਾ ਹੈਗਾ। ਬਿਲਕੁਲ ਜੀ, ਰੈੱਡ ਫਲੈਗ ਵਾਰਨਿੰਗ, ਜਿਹੜਾ ਸਪੇਅਰ ਦਾ ਏਅਰ ਅਲਰਟ ਜਿਹੜੇ ਆ ਉਹ ਲਗਾਤਾਰ ਜਾਰੀ ਹੈਗੇ ਨੇ। ਅਤੇ ਇੱਦਾਂ ਲੱਗਦਾ ਵੀ ਇਹ ਜਲਦੀ ਕਿਤੇ ਜਿਹੜਾ ਧੂੰਆਂ ਅਤੇ ਇਹ ਕਹਿ ਲਓ ਵੀ ਗੰਦੀ ਇਸ ਟਾਈਮ ਜਿਹੜੀ ਹਵਾ ਆ, ਅਨਹੈਲਦੀ ਏਅਰ ਜਿਹੜੀ ਆ ਉਹ ਇਸ ਟਾਈਮ ਦੱਸੀ ਜਾ ਰਹੀ ਹੈਗੀ ਆ। ਸੋ ਬਾਹਰ ਕਹਿੰਦੇ ਵੀ ਨਾ ਹੀ ਜਿਹੜਾ ਉਹ ਜਾਇਆ ਜਾਵੇ। ਜੇ ਕਿਸੇ ਨੂੰ ਖਾਸ ਕਰਕੇ ਸਾਹ ਦੀ ਜਾਂ ਫੇਫੜਿਆਂ ਦੀ ਕੋਈ ਪ੍ਰੋਬਲਮ ਹੈਗੀ ਆ ਤਾਂ ਉਹਨਾਂ ਨੂੰ ਤਾਂ ਇਹ ਬੇਨਤੀ ਹੋਈ ਹੈ ਵੀ ਭਾਈ ਇੱਦਾਂ ਦਾ ਜਿਹੜਾ ਤੁਸੀਂ ਜਾਨ ਨੂੰ ਰਿਸਕ ਜਿਹੜਾ ਉਹ ਨਾ ਲਵੋ। ਆਪਣੇ ਇੱਧਰ ਬੇ ਏਰੀਏ ਦੇ ਵਿੱਚ ਤਕਰੀਬਨ ਸਾਰੇ ਥਾਵਾਂ ਦੇ ਉੱਤੇ 150 ਤੋਂ 200 ਦੇ ਵਿੱਚ ਜਿਹੜੀ ਆ ਉਹ ਪੋਲਿਊਸ਼ਨ ਜਿਹੜਾ ਉਹ ਦੱਸਿਆ ਜਾ ਰਿਹਾ ਆ, ਏਅਰ ਕੁਆਲਿਟੀ ਜਿਹੜੀ ਉਹ ਦੱਸੀ ਜਾ ਰਹੀ ਆ। ਸੋ ਸਿਚੁਏਸ਼ਨ ਜਿਹੜੀ ਆ ਉਹ ਕਾਫੀ ਬੈਡ ਬਣੀ ਹੋਈ ਆ ਇਹਨਾਂ ਸਾਰੀਆਂ ਹੀ ਚੌਂਚਫੇਰੇ, ਕਿਉਂਕਿ ਦੋਨੋਂ ਪਾਸੇ ਹੀ ਅੱਗਾਂ ਜਿਹੜੀਆਂ ਆ ਇਸ ਟਾਈਮ ਬੇ ਏਰੀਏ ਦੇ ਵਿੱਚ ਲੱਗੀਆਂ ਹੋਈਆਂ। ਇੱਕ ਪਾਸੇ ਸੈਂਟਾ ਕਰੂਜ਼ ਦੀਆਂ ਮਾਊਂਟਨਸ ਅਤੇ ਇੱਕ ਪਾਸੇ ਜਿਹੜੀ ਆਪਣੀ ਕੈਲਾਵਰਸ ਰੇਂਜ ਜਿਹੜੀ ਉਹ ਹੈਗੀ ਆ ਸੈਂਟਾ ਕਲਾਰਾ ਦੇ ਵਿੱਚ, ਅਤੇ ਉਹਦੇ ਨਾਲ ਕਈ ਜਿਹੜੀਆਂ ਹੋਰ ਜਿਹੜੀਆਂ ਅੱਗਾਂ ਹੋਰ ਕਾਊਂਟੀਜ਼ ਦੇ ਵਿੱਚ ਜਿਹੜੀ ਉਹ ਫੈਲੀਆਂ ਹੋਈਆਂ ਨੇ। ਜੀ ਅਗਲੀ ਖਬਰ ਵੱਲ ਚੱਲੀਏ, ਜਿਹੜੀ ਵਿਸਕੌਨਸਨ ਤੋਂ ਆ ਰਹੀ ਹੈ, ਜਿੱਥੇ ਕਿ ਕਹਿੰਦੇ ਪਈ ਇੱਕ ਕਨੋਸ਼ਾ ਟਾਊਨ ਦੇ ਵਿੱਚ ਕਾਲੇ ਮੂਲ ਦਾ ਜਿਹੜਾ ਬੰਦਾ ਸੀ ਉਹ ਕਾਰ ਦੇ ਵਿੱਚ ਜਾ ਰਿਹਾ ਸੀ, ਜਿਹਦੇ ਵਿੱਚ ਉਹਦੇ ਬੱਚੇ ਵੀ ਸੀਗੇ 3 ਸਾਲ 5 ਸਾਲ ਅਤੇ 8 ਸਾਲ ਦੇ। ਅਤੇ ਉਸ ਨੂੰ ਕੋਈ ਉਹਨਾਂ ਦੀ ਜਿਹੜਾ ਆਰਗੂਮੈਂਟ ਹੋਇਆ ਪੁਲਿਸ ਦੇ ਨਾਲ, ਜਦੋਂ ਸਟਾਪ ਕੀਤਾ ਗਿਆ ਉਸ ਤੋਂ ਬਾਅਦ ਉਸ ਨੂੰ ਸ਼ੂਟ ਕਰ ਦਿੱਤਾ ਗਿਆ। ਸੋ ਹੁਣ ਜਿਹੜਾ ਕਾਲੇ ਮੂਲ ਦਾ ਬੰਦਾ ਆ ਉਹ ਆਪਣੀ ਜ਼ਿੰਦਗੀ ਦੀ ਜਿਹੜੀ ਲੜਾਈ ਲੜ ਰਿਹਾ ਹੈਗਾ। ਸੋ ਉਹਦੇ ਨਾਲ ਕਾਫੀ ਜ਼ਿਆਦਾ ਜਿਹੜੇ ਪ੍ਰੋਟੈਸਟ ਆ ਇਸ ਟਾਈਮ ਵਿਸਕੌਨਸਨ ਦੇ ਵਿੱਚ ਹੋ ਰਹੇ ਆ। ਸਰੋਤਿਆਂ ਨੂੰ ਯਾਦ ਹੋਊਗਾ ਜਾਰਜ ਫਲਾਇਡ ਨੂੰ ਲੈ ਕੇ ਜਿਹੜੇ ਆ ਪੂਰੇ USA ਨਹੀਂ ਵਰਲਡ ਦੇ ਵਿੱਚ ਜਿਹੜੇ ਪ੍ਰੋਟੈਸਟ ਹੋਣੇ ਸ਼ੁਰੂ ਹੋਏ ਸੀ। ਇਸ ਤੋਂ ਪਹਿਲਾਂ ਵੀ 2 ਵੀਕ ਪਹਿਲਾਂ ਇੱਕ ਕਾਲੇ ਮੂਲ ਦਾ ਹੀ ਬੰਦਾ ਜਿਹੜਾ ਮਿਲਵਾਕੀ ਦੇ ਵਿੱਚ ਜਿਹੜਾ ਟਰੰਪ ਦੇ ਸਾਈਨ ਲੈ ਕੇ ਖੜਾ ਸੀ ਅਤੇ ਉਸ ਨੂੰ ਸ਼ਰੇਆਮ ਗੋਲੀਆਂ ਮਾਰ ਦਿੱਤੀਆਂ ਗਈਆਂ ਸੀ। ਇਹ 2 ਵੀਕਾਂ ਦੀ ਗੱਲ ਆ। ਸੋ ਮਾਹੌਲ ਜਿਹੜਾ ਆ ਇਲੈਕਸ਼ਨ ਨੂੰ ਲੈ ਕੇ ਵੀ, ਅਤੇ ਦੂਸਰੇ ਪਾਸੇ ਜਿਹੜੇ ਪੁਲਿਸ ਵਾਲੇ ਉਹ ਵੀ ਹਜੇ ਟਲ ਨਹੀਂ ਰਹੇ। ਵੱਖ-ਵੱਖ ਜਗ੍ਹਾ ਤੋਂ ਕਿੰਨੀਆਂ ਜਿਹੜੀਆਂ ਖਬਰਾਂ ਆ ਇੱਦਾਂ ਦੀਆਂ ਆ ਰਹੀਆਂ ਹੈਗੀਆਂ। ਬਿਲਕੁਲ, ਜੇਕਬ ਬਲੇਕ 29 ਸਾਲ ਦਾ ਜਿਹੜਾ ਦੱਸਿਆ ਜਾ ਰਿਹਾ, ਉੱਥੇ ਖੜੇ ਜਿਹੜੇ ਆਈ ਵਿਟਨੈਸ ਉਹਨਾਂ ਦੇ ਕਹਿਣ ਦੇ ਮੁਤਾਬਕ ਕਹਿੰਦੇ ਵੀ ਔਰਤਾਂ ਦਾ ਝਗੜਾ ਹੋ ਰਿਹਾ ਸੀ। ਇਹ ਉਸ ਝਗੜੇ ਨੂੰ ਕਹਿੰਦੇ ਸੁਲਝਾਉਣ ਦੇ ਲਈ ਜਿਹੜਾ ਉਹ ਗਿਆ, ਬਾਹਰ ਨਿਕਲਿਆ, ਅਤੇ ਇਸ ਦੇ ਉੱਤੇ ਪਹਿਲੋਂ ਟੇਜ਼ਰ ਵੀ ਜਿਹੜੀ ਉਹ ਮਾਰੀ ਗਈ, ਪਰ ਇਹ ਉੱਥੋਂ ਨਿਕਲ ਕੇ ਆਪਣੀ ਗੱਡੀ ਵੱਲ ਨੂੰ ਜਾ ਰਿਹਾ ਸੀਗਾ। ਗੱਡੀ ਦਾ ਕਹਿੰਦੇ ਮੋਹਰਲਾ ਡਰਾਈਵਰ ਸਾਈਡ ਖੋਲ੍ਹ ਕੇ ਅੰਦਰ ਨੂੰ ਵੜਿਆ, ਜਦ ਕਿ ਪਿੱਛੋਂ ਫਿਰ ਪੁਲਿਸ ਨੇ ਜਿਹੜੀਆਂ ਇਸ ਦੇ ਉੱਤੇ ਜਿਹੜੀਆਂ ਗੋਲੀਆਂ ਉਹ ਚਲਾਈਆਂ ਉਸ ਦੇ ਬੱਚਿਆਂ ਦੇ ਸਾਹਮਣੇ ਜਿਹੜੀਆਂ ਹੋਈਆਂ। ਇਹ ਉਹਨਾਂ ਦੇ ਜਿਹੜੇ ਵਕੀਲ ਹੈਗੇ ਆ ਉਹਨਾਂ ਦੇ ਦੁਆਰਾ ਇਹ ਇਸ ਟਾਈਮ ਦੱਸਿਆ ਜਾ ਰਿਹਾ, ਅਤੇ ਨਾਲ ਦੇ ਨਾਲ ਜਿਹੜੇ ਉੱਥੇ ਕੋਈ ਜਿਹੜੇ ਚਸ਼ਮਦੀਦ ਗਵਾਹ ਸੀਗੇ ਉਹ ਦੱਸੇ ਜਾ ਰਹੇ ਆ। ਰੇਸ਼ੌਨ ਵਾਈਟ ਨਾਂ ਦਾ 22 ਸਾਲਾਂ ਦਾ ਜਿਸ ਨੇ ਵੀਡੀਓ ਫਿਲਮ ਕੀਤੀ ਸੀ,
ਉਸ ਨੇ ਜਿਹੜੇ ਪੱਤਰਕਾਰਾਂ ਨੂੰ ਜਿਹੜਾ ਆ ਉਹ ਦੱਸਿਆ ਸੀਗਾ ਵੀ ਇਸ ਤਰੀਕੇ ਦੇ ਨਾਲ ਉੱਥੇ ਸਾਰਾ ਕੁਝ ਵਾਪਰਿਆ। ਕਹਿੰਦੇ ਪੁਲਿਸ ਵਾਲਿਆਂ ਦੇ ਦੁਆਰਾ ਇਹ ਗੱਲ ਕੀਤਾ ਜਾ ਰਿਹਾ ਸੀਗਾ ਵੀ ਆਪਣੀ ਨਾਈਫ ਜਿਹੜੀ ਆ ਉਹ ਸੁੱਟ ਦੇਵੇ। ਕਹਿੰਦਾ ਪਰ ਕਹਿੰਦਾ ਜਿਹੜਾ ਵਾਈਟ ਸੀਗਾ ਉਹਨੇ ਕਿਹਾ ਵੀ ਕਹਿੰਦਾ ਮੈਂ ਉਹਦੇ ਹੱਥ ਦੇ ਵਿੱਚ ਕੋਈ ਵੈਪਨ ਜਿਹੜਾ ਉਹ ਨਹੀਂ ਦੇਖਿਆ, ਅਤੇ ਕਹਿੰਦੇ ਨਾ ਹੀ ਦੇਖਿਆ ਵੀ ਇੱਕ ਹੀ ਹਿੰਸਕ ਰੂਪ ਕਿਸੇ ਤਰੀਕੇ ਦੇ ਨਾਲ ਪੁਲਿਸ ਵਾਲਿਆਂ ਦੇ ਨਾਲ ਇਹ ਕਰ ਰਿਹਾ ਆ। ਸੋ ਇੱਕ ਮਾੜੀ ਜਿਹੜੀ ਘਟਨਾ ਬਹੁਤ ਜਿਹੜੀ ਇਹ ਵਾਪਰੀ ਆ, ਬਹੁਤ ਇਹ ਮਾੜੀ ਗੱਲ ਆ, ਅਤੇ ਇੱਕ ਵਾਰੀ ਫੇਰ ਪ੍ਰੋਟੈਸਟ ਆ ਉਹ ਇਹਦੇ ਕਰਕੇ ਕਈ ਥਾਵਾਂ ਦੇ ਉੱਤੇ ਹੋਰ ਜਿਹੜੇ ਉਹ ਵੱਧ ਸਕਦੇ ਨੇ। ਆਲਰੇਡੀ ਜਿਹੜਾ ਹਰਜੋਤ ਸਿੰਘ ਜੀ ਜਿਹੜੀ ਉਹ ਬ੍ਰਿਆਨਾ ਟੇਲਰ ਸੀਗੀ ਜਿਸ ਨੂੰ ਘਰੇ ਪੁਲਿਸ ਵਾਲਿਆਂ ਨੇ ਸਵਾਟ ਟੀਮ ਨੇ ਆ ਕੇ ਜਿਹੜਾ ਉਹ ਮਾਰ ਦਿੱਤਾ ਸੀਗਾ। ਕਹਿੰਦੇ ਉਪਸ ਸਾਡੇ ਕੋਲ ਗਲਤੀ ਹੋ ਗਈ, ਅਸੀਂ ਗਲਤ ਐਡਰੈਸ ਦੇ ਉੱਤੇ ਆ ਗਏ ਆ। ਅਜੇ ਤੱਕ ਵੀ ਉਸ ਦੇ ਜਿਹੜੇ ਕਹਿ ਲਓ ਵੀ ਜਿਨ੍ਹਾਂ ਨੇ ਇਹ ਕੰਮ ਕਾਰਾ ਕੀਤਾ, ਜਿਨ੍ਹਾਂ ਕੋਲ ਗਲਤੀ ਹੋਈ ਆ, ਜਿਨ੍ਹਾਂ ਨੇ ਉਸ ਨੂੰ ਮਾਰਿਆ ਆ, ਉਸ ਨੂੰ ਲੈ ਕੇ ਕਿਸੇ ਤਰੀਕੇ ਦੀ ਕੋਈ ਕਾਰਵਾਈ ਜਿਹੜੀ ਉਹ ਨਹੀਂ ਕੀਤੀ ਗਈ। ਉਸ ਦੇ ਸੰਬੰਧ ਦੇ ਵਿੱਚ ਵੀ ਇੱਕ ਬ੍ਰਿਆਨਾ ਕੌਨ ਕਰਕੇ ਜਿਹੜਾ ਆ ਉਹ ਰੱਖਿਆ ਗਿਆ ਹੋਇਆ ਹੈ, ਜਿੱਥੇ ਵੱਖ-ਵੱਖ ਲੋਕ ਜਿਹੜੇ ਆ ਕੇ ਆਪੋ ਆਪਣੇ ਜਿਹੜੇ ਕਹਿੰਦੇ ਵਿਚਾਰ ਆ ਉਹ ਸਾਂਝੇ ਕਰਨ ਜਾ ਰਹੇ ਆ। ਉੱਧਰ ਜਿਹੜਾ ਹਰਜੋਤ ਸਿੰਘ ਜੀ ਅੱਜ ਪਿਛਲੇ ਹਫਤੇ ਜਿਹੜੀ ਡੈਮੋਕ੍ਰੇਟ ਪਾਰਟੀ ਦੀ ਜਿਹੜੀ ਕਨਵੈਨਸ਼ਨ ਆ ਉਹ ਰਹੀ ਸੀ, ਅਤੇ ਇਹ ਜਿਹੜਾ ਹਫਤਾ ਆ ਉਹ ਰਿਪਬਲਿਕਨ ਪਾਰਟੀ ਦੀ ਜਿਹੜੀ ਕਨਵੈਨਸ਼ਨ ਆ ਉਸ ਜਿਹੜਾ ਸੁਰਖੀਆਂ ਦੇ ਵਿੱਚ ਜਿਹੜਾ ਉਹ ਰਹੇਗਾ। ਇਸ ਦੇ ਵਿੱਚ GOP ਦੀ ਇਸ ਕਨਵੈਨਸ਼ਨ ਦੇ ਵਿੱਚ ਜਿਹੜੇ ਰਿਪਬਲਿਕਨਸ ਆ ਉਹ ਰਾਸ਼ਟਰਪਤੀ ਟਰੰਪ ਆ ਉਹਨਾਂ ਨੂੰ ਜਿਹੜਾ ਅਧਿਕਾਰਤ ਤੌਰ ਦੇ ਉੱਤੇ ਫਾਰਮਲੀ ਕਹਿੰਦੇ ਰੀਨੋਮੀਨੇਟ ਜਿਹੜੇ ਉਹ ਕਰਨ ਜਾ ਰਹੇ ਆ। ਵਾਸ਼ਿੰਗਟਨ DC ਦੇ ਵਿੱਚ ਮੁੱਖ ਤੌਰ ਦੇ ਉੱਤੇ ਇਹ ਸਾਰਾ ਕੁਛ ਜਿਹੜਾ ਉਹ ਵਾਪਰੇਗਾ। ਅੱਜ ਕਹਿੰਦੇ ਆ ਵੀ ਉਪ ਰਾਸ਼ਟਰਪਤੀ ਮਾਈਕ ਪੈਂਸ ਜਿਹੜੇ ਨੇ ਉਹ ਇਸ ਦੇ ਵਿੱਚ ਜਿਹੜੀ ਰੋਲ ਕਾਲ ਵੋਟਸ ਆ ਉਹ ਵੀ ਜਿਹੜੀਆਂ ਹੋਣਗੀਆਂ, ਅਤੇ ਨੋਮੀਨੇਸ਼ਨ ਜਿਹੜੀਆਂ ਸਪੀਚਿਸ ਆ ਉਹਨਾਂ ਦੇ ਵਿੱਚ ਸਾਰੇ ਹੀ ਕਨਵੈਨਸ਼ਨ ਨੂੰ ਜਿਹੜਾ ਉਹ ਸੰਬੋਧਨ ਕਰਨ ਜਾ ਰਹੇ ਆ। ਇਹ ਵੀ ਆਖਿਆ ਜਾ ਰਿਹਾ ਵੀ ਜਿਹੜੇ ਰਾਸ਼ਟਰਪਤੀ ਟਰੰਪ ਆ ਰੋਜ਼ਾਨਾ ਹੀ ਕੁਛ ਸਮਾਂ ਜਿਹੜਾ ਆ ਇਸ ਕਨਵੈਨਸ਼ਨ ਦੇ ਵਿੱਚ ਜਿਹੜਾ ਉਹ ਬੋਲਿਆ ਕਰਨਗੇ। ਇੱਕ ਵਾਸ਼ਿੰਗਟਨ DC ਦੇ ਵਿੱਚ ਦੱਸਿਆ ਜਾ ਰਿਹਾ ਵੀ ਇਹਨਾਂ ਦੇ ਦੁਆਰਾ ਇੱਕ ਆਡੀਟੋਰੀਅਮ ਆ ਉਸ ਨੂੰ ਜਿਹੜਾ ਉਹ ਕੀਤਾ ਗਿਆ ਆ, ਉੱਥੇ ਸਾਰੀ ਕਾਰਵਾਈ ਜਿਹੜੀ ਹੋਊਗੀ, ਅਤੇ ਤਕਰੀਬਨ ਕਹਿੰਦੇ ਵੀ ਜਿੰਨੇ ਵੀ ਬੋਲਣ ਵਾਲੇ ਹੋਣਗੇ ਉੱਥੇ ਆ ਕੇ ਜਿਹੜੇ ਉਹ ਬੋਲਣਗੇ। ਹੁਣ ਇਹ ਨਹੀਂ ਪਤਾ ਵੀ ਉੱਥੇ ਲੋਕ ਕਿੰਨੇ ਕੁ ਜ਼ਿਆਦਾ ਜਿਹੜੇ ਉਹ ਮੌਜੂਦ ਰਹਿਣਗੇ, ਇਹ ਦੇਖਣ ਵਾਲੀ ਜਿਹੜੀ ਉਹ ਗੱਲ ਰਹੇਗੀ। ਉੱਦਾਂ ਇਸ ਕਨਵੈਨਸ਼ਨ ਦੇ ਵਿੱਚ ਇਹ ਚੀਜ਼ ਦੇਖੀ ਗਈ ਆ, ਓਬਵੀਅਸਲੀ ਜਿਹੜੇ ਰਾਸ਼ਟਰਪਤੀ ਟਰੰਪ ਦੇ ਕੋਈ ਵਿਰੋਧੀ ਵੀ ਹੈਗੇ ਆ ਉਹਨਾਂ ਨੂੰ ਤਾਂ ਬੋਲਣ ਦਾ ਮੌਕਾ ਜਿਹੜਾ ਉਹ ਨਹੀਂ ਮਿਲੂਗਾ, ਅਤੇ ਜਿਹੜੇ ਬਾਕੀ ਵੀ ਪਹਿਲਾਂ ਪ੍ਰੈਜ਼ੀਡੈਂਸ਼ੀਅਲ ਰੇਸ ਦੇ ਲਈ ਰਹੇ ਕੋਈ ਨੋਮੀਨੀਜ਼ ਜਾਂ ਜਿਨ੍ਹਾਂ ਨੇ ਆਪੋ ਆਪਣੇ ਕੈਂਡੀਡੇਟ ਸੀਗੇ ਉਹਨਾਂ ਨੂੰ ਵੀ ਜਿਹੜਾ ਇਸ ਦੇ ਵਿੱਚ ਮੌਕਾ ਨਹੀਂ ਜਿਹੜਾ ਉਹ ਮਿਲੇਗਾ। ਬੋਲਣ ਵਾਲੇ ਸਪੀਕਰਸ ਦੇ ਵਿੱਚ UN ਦੀ ਐਂਬੈਸਡਰ ਰਹਿ ਚੁੱਕੀ ਨਿੱਕੀ ਹੇਲੀ, ਸੈਨੇਟਰ ਟਿਮ ਸਕਾਟ ਜਿਹੜੇ ਆ ਇਹ ਰਹਿਣਗੇ। ਇਹ ਰਾਸ਼ਟਰਪਤੀ ਟਰੰਪ ਦੇ ਕਾਫੀ ਲਾਇਲ ਜਿਹੜੇ ਹੋ ਰਹੇ ਆ, ਅਤੇ ਨਾਲ ਹੀ ਜਿਹੜੇ ਰਿਪਰੈਜ਼ੈਂਟੇਟਿਵ ਮੈਟ ਗੇਟਸ, ਜਿਮ ਜਾਰਡਨ, ਇਹਨਾਂ ਨੂੰ ਵੀ ਬੋਲਣ ਦਾ ਜਿਹੜਾ ਆ ਉਹ ਉੱਥੇ ਮੌਕਾ ਮਿਲੂਗਾ। ਅਤੇ ਨਾਲ ਹੀ ਇਹਨਾਂ ਬੋਲਣ ਵਾਲਿਆਂ ਦੇ ਵਿੱਚ ਰਾਸ਼ਟਰਪਤੀ ਟਰੰਪ ਦਾ ਸਭ ਤੋਂ ਵੱਡਾ ਮੁੰਡਾ ਡੋਨਲਡ ਟਰੰਪ ਜੂਨੀਅਰ ਜਿਹੜੇ ਉਹ ਬੋਲਣਗੇ, ਅਤੇ ਉਹਨਾਂ ਦੀ ਜਿਹੜੇ ਨਾਲ ਹੀ ਕਿੰਬਰਲੇ ਗੁਇਲਫੋਇਲ ਉਹ ਵੀ ਜਿਹੜੇ ਆ ਇਸ ਕਨਵੈਨਸ਼ਨ ਦੇ ਵਿੱਚ ਸੰਬੋਧਨ ਕਰਨ ਜਾ ਰਹੇ ਆ। ਸੋ ਇਸ ਮੌਕੇ ਦੇ ਵਿੱਚ ਕਹਿੰਦੇ ਵੀ ਕੋਸ਼ਿਸ਼ ਸ਼ਾਇਦ ਇਹਨਾਂ ਦੀ ਇਹੀ ਆ ਵੀ ਜਿੱਦਾਂ ਇਹ ਪੈਂਡੈਮਿਕ ਤੋਂ ਪਹਿਲਾਂ ਹਾਲਾਤ ਸੀਗੇ ਇਕਨੋਮਿਕ ਤੌਰ ਦੇ ਉੱਤੇ, ਜਾਂ ਉਹ ਉਸ ਵੱਲ ਨੂੰ ਦਿਖਾਉਣਗੇ ਵੀ ਜੇ ਮੈਨੂੰ ਤੁਸੀਂ ਦੁਬਾਰਾ ਚੁਣਦੇ ਹੋ ਤਾਂ ਇਕਨੋਮਿਕ ਤੌਰ ਦੇ ਉੱਤੇ ਆਪਾਂ ਮੁੜ ਕੇ ਦੁਬਾਰਾ ਉਹਨਾਂ ਸਥਿਤੀ ਦੇ ਵਿੱਚ ਆਪਣੀ ਇਕੋਨਮੀ ਨੂੰ ਜਿਹੜਾ ਉਹ ਲੈ ਕੇ ਜਾਵਾਂਗੇ। ਸੋ ਸ਼ਾਇਦ ਕਿਉਂਕਿ ਪਿਛਲੇ ਵਾਰੀ ਵੀ ਇਹਨਾਂ ਦਾ ਇਹੀ ਨਾਰਾ ਸੀਗਾ ਮੇਕ ਅਮੈਰੀਕਾ ਗ੍ਰੇਟ ਅਗੇਨ, ਸੋ ਇਸ ਵਾਰੀ ਵੀ ਇਹਨਾਂ ਨੇ ਮੁੱਖ ਤੌਰ ਦੇ ਉੱਤੇ ਇਹੀ ਨਾਰਾ ਜਿਹੜਾ ਆ ਉਸ ਨੂੰ ਰੀਯੂਜ਼ ਜਿਹੜਾ ਉਹ ਕਰ ਰਹੇ ਆ, ਮੇਕ ਅਮੈਰੀਕਾ ਗ੍ਰੇਟ ਅਗੇਨ। 4 ਸਾਲ ਅਜੇ ਇਹ ਗ੍ਰੇਟ ਜਿਹੜਾ ਉਹ ਕਰਨ ਦੇ ਵਿੱਚ ਕਾਮਯਾਬ ਹੋਏ ਜਾਂ ਨਹੀਂ ਹੋਏ ਆ, ਇਹ ਇਹਨਾਂ ਦੇ ਜਿਹੜੇ ਵਿਰੋਧੀਆਂ ਦਾ ਉਹ ਦਾਵਾ ਹੋ ਸਕਦਾ ਆ ਜੀ। ਸੋ ਇਹਦੇ ਵਿੱਚ ਕਹਿੰਦੇ ਮੋਸਟਲੀ ਜਿਹੜਾ ਆ ਐਸਪਰਾਈਜ਼ ਜਿਹੜਾ ਅਪਲਿਫਟਿੰਗ ਵਾਲਾ ਅਤੇ ਇੰਸਪਾਇਰ ਕਰਨ ਵਾਲਾ ਜਿਹੜਾ ਉਹਨਾਂ ਦਾ ਭਾਸ਼ਣ ਹੋਊਗਾ, ਅਤੇ ਇਹਦੇ ਵਿੱਚ ਜਿਹੜਾ ਡੈਮੋਕ੍ਰੇਟਿਕ ਪਾਰਟੀ ਦੇ ਸੋਸ਼ਲਿਸਟ ਏਜੰਡੇ ਨੂੰ ਉਹ ਕਹਿੰਦੇ ਵੀ ਐਕਸਪੋਜ਼ ਕਰਨਗੇ, ਅਤੇ ਵੱਖ-ਵੱਖ ਜਿਹੜੇ ਫਰੰਟ ਲਾਈਨ ਵਰਕਰਸ ਆ, ਮਦਰਸ ਆ, ਵੈਟਰਨਸ ਆ, ਫੈਕਟਰੀ ਵਰਕਰਸ ਆ, ਸਮਾਲ ਬਿਜ਼ਨਸ ਓਨਰਸ, ਲਾਅ ਇਨਫੋਰਸਮੈਂਟ ਵਾਲੇ, ਇੱਦਾਂ ਦੇ ਜਿਹੜੇ ਬੁਲਾਰੇ ਆ ਉਹਨਾਂ ਨੂੰ ਇਸ ਕਨਵੈਨਸ਼ਨ ਦੇ ਵਿੱਚ ਲਿਆਂਦਾ ਜਾਊਗਾ। ਜੀ ਅੱਜ ਕਹਿੰਦੇ ਜਿਹੜੇ ਵਾਈਸ ਪ੍ਰੈਜ਼ੀਡੈਂਟ ਆ ਉਹ ਬਗੈਰ ਦੱਸੇ ਹੀ ਅਨਅਨਾਊਂਸਡ ਅਪੀਅਰੈਂਸ ਜਿਹੜੀ ਉਹਨਾਂ ਨੇ ਉਹ ਕਰ ਦਿੱਤੀ ਸੀ। ਹੋ ਸਕਦਾ ਇੱਦਾਂ ਦੇ ਜਿਹੜੇ ਸਰਪ੍ਰਾਈਜ਼ਿਜ਼ ਆ ਉਹ ਹੋ ਸਕਦੇ ਆ ਇਸ ਕਨਵੈਨਸ਼ਨ ਦੇ ਵਿੱਚ,
ਤੇ ਕਹਿੰਦੇ ਵੀ ਅੱਜ ਜਿਹੜੇ ਰਾਸ਼ਟਰਪਤੀ ਟਰੰਪ ਨੂੰ ਵਿਸਕੌਨਸਨ ਦੇ ਵਿੱਚ ਜਿਹੜੀ ਇਹ ਵਾਰਦਾਤ ਇਸ ਤੋਂ ਪਹਿਲਾਂ ਆਪਣੀ ਖਬਰ ਦੇ ਵਿੱਚ ਦੱਸਿਆ ਸੀ, ਉਸ ਦੇ ਬਾਰੇ ਜਿਹੜਾ ਉਹ ਦੱਸਿਆ ਜਾਊਗਾ। ਫਿਰ ਦੇਖਦੇ ਹਾਂ ਵੀ ਕੀ ਰਾਸ਼ਟਰਪਤੀ ਟਰੰਪ ਦਾ ਕੋਈ ਇਸ ਦੇ ਉੱਤੇ ਬਿਆਨ ਆਉਂਦਾ ਹੈ ਜਾਂ ਨਹੀਂ। ਪਰ ਉਹਨਾਂ ਦੇ ਇਸ ਟਾਈਮ ਜਿਹੜੇ ਵਿਰੋਧ ਦੇ ਵਿੱਚ ਖੜੇ ਕੈਂਡੀਡੇਟ ਜੋ ਬਾਈਡਨ ਆ, ਉਹਨਾਂ ਨੇ ਇਸ ਦੇ ਉੱਤੇ ਕਹਿੰਦੇ ਵੀ ਹਿਰਦੇ ਨੂੰ ਵਿਲੁੰਦਰਨ ਵਾਲੀ ਗੱਲ ਜਿਹੜੀ ਆ, ਇਸ ਤਰੀਕੇ ਦਾ ਜਿਹੜਾ ਉਹਨਾਂ ਨੇ ਬਿਆਨ ਦਿੱਤਾ ਆ। ਅਤੇ ਨਾਲ ਹੀ ਉਹਨਾਂ ਨੇ ਕਹਿੰਦੇ ਵੀ ਜਿਹੜਾ ਰਾਸ਼ਟਰਪਤੀ ਉਹਨਾਂ ਨੂੰ ਬਾਰ-ਬਾਰ ਕਹੀ ਜਾ ਰਹੇ ਵੀ ਮੇਰਾ ਸੰਤੁਲਨ ਠੀਕ ਆ ਕਿ ਨਹੀਂ, ਕਹਿੰਦਾ ਵਾਚ ਮੀ, ਹੁਣ ਤੂੰ ਮੈਨੂੰ ਜਿਹੜਾ ਉਹ ਦੇਖੀ। ਇਹ ਹੁਣ ਕਾਫੀ ਤਿੱਖੇ ਜਿਹੜੇ ਹਰਜੋਤ ਸਿੰਘ ਜੀ ਆਪਸ ਦੇ ਵਿੱਚ ਇਹ ਜਿਹੜੇ ਹੁਣ ਸਿੰਘ ਜਿਹੜੇ ਉਹ ਭਿੜਨਗੇ। ਦੇਖਦੇ ਹਾਂ ਵੀ ਇਸ ਕਨਵੈਨਸ਼ਨ ਦੇ ਵਿੱਚ ਕੀ ਕੁਛ ਜਿਹੜਾ ਏਜੰਡੇ ਦੇ ਉੱਤੇ, ਕਿਹੜੇ ਦੇ ਉੱਤੇ ਜਿਹੜਾ ਜ਼ਿਆਦਾ ਇਹਨਾਂ ਦਾ ਜ਼ੋਰ ਰਹਿੰਦਾ ਆ। ਅਤੇ ਫਿਰ ਬਾਅਦ ਦੇ ਵਿੱਚ ਜਦੋਂ ਨੋਮੀਨੇਟ ਦੋਨੋਂ ਆਲਰੇਡੀ ਜੋ ਬਾਈਡਨ ਨੂੰ ਤਾਂ ਕਰ ਹੀ ਦਿੱਤਾ, ਅਤੇ ਫਿਰ ਜਦੋਂ ਰਾਸ਼ਟਰਪਤੀ ਟਰੰਪ ਨੂੰ ਵੀ ਓਫੀਸ਼ੀਅਲੀ ਨੋਮੀਨੇਟ ਕਰ ਦੇਣਗੇ, ਤਾਂ ਫਿਰ ਜਦੋਂ ਇਹਨਾਂ ਦੀਆਂ ਹੋਣਗੀਆਂ ਆਪਸ ਦੇ ਵਿੱਚ ਬਹਿਸ ਹੋਣਗੀਆਂ, ਉਹ ਜਿਹੜੀਆਂ ਉਹ ਸੁਣਨ ਲਾਇਕ, ਦੇਖਣ ਲਾਇਕ ਜਿਹੜੀਆਂ ਹੋਣਗੀਆਂ ਵੀ ਕਿਸ ਦਾ ਪਲੜਾ ਜਿਹੜਾ ਉਹਨਾਂ ਦੇ ਵਿੱਚ ਉਹ ਭਾਰੀ ਰਹਿੰਦਾ ਹੈਗਾ ਆ। ਜੀ, ਅਗਲੀ ਖਬਰ ਵੱਲ ਚੱਲੀਏ। ਜਿਹੜੇ US ਪੋਸਟ ਆਫਿਸ ਦੇ ਪੋਸਟ ਮਾਸਟਰ ਜਨਰਲ ਆ DJI, ਉਹ ਅੱਜ ਟੈਸਟੀਫਾਈ ਕਰਨਗੇ ਹਾਊਸ ਦੇ ਅੱਗੇ। ਅਤੇ ਇਹਨੂੰ ਕਹਿੰਦੇ ਵੀ ਉਹ ਜਿਹੜੀ ਕਵਰੇਜ ਆ ਉਹ ਲਾਈਵ ਵੀ ਦਿੱਤੀ ਜਾਊਗੀ। ਪਿਛਲੇ ਦਿਨਾਂ ਦੇ ਵਿੱਚ ਕਾਂਗਰਸ ਨੇ $25 ਬਿਲੀਅਨ ਦਾ ਜਿਹੜਾ ਬਜਟ ਆ ਉਹ ਉਹਨਾਂ ਦੇ ਹੱਕ ਦੇ ਵਿੱਚ ਜਿਹੜਾ ਪਾਸ ਕੀਤਾ ਸੀ। ਕੁਛ ਰਿਪਬਲਿਕਨ ਵੀ ਉਹਨਾਂ ਦੇ ਸਾਥ ਦੇ ਵਿੱਚ ਗਏ ਸੀ, ਡੈਮੋਕ੍ਰੈਟਿਕ ਪਲੱਸ ਰਿਪਬਲਿਕਨ। ਅਤੇ ਹੁਣ ਦੇਖੋ ਵੀ ਅੱਜ ਕੀ ਹੁੰਦਾ। ਖਾਸ ਕਰਕੇ ਮੇਲ ਇਨ ਵੋਟਿੰਗ ਨੂੰ ਲੈ ਕੇ ਇੱਕ ਵੱਡਾ ਇਸ਼ੂ ਬਣਿਆ ਹੋਇਆ ਆ। ਜਿਹੜੇ ਟਰੰਪ ਐਡਮਿਨਿਸਟ੍ਰੇਸ਼ਨ ਆ ਉਹ ਕਹਿ ਰਹੇ ਆ ਵੀ ਇਹਦੇ 'ਚ ਫਰਾਡ ਹੋ ਸਕਦਾ, ਅਤੇ ਦੂਸਰੇ ਪਾਸੇ ਜਿਹੜੀ ਡੈਮੋਕ੍ਰੈਟਿਕ ਪਾਰਟੀ ਆ ਉਹ ਕਹਿੰਦੇ ਆ ਵੀ ਆਮ ਲੋਕਾਂ ਨੂੰ ਸਪਰੈਸ ਕੀਤਾ ਜਾ ਸਕਦਾ ਵੀ ਜੇ ਫੰਡਿੰਗ ਨਾ ਮਿਲੀ ਪੋਸਟ ਆਫਿਸ ਨੂੰ, ਅਤੇ ਇਹ ਜਿਹੜੀ ਮੇਲ ਇਨ ਵੋਟਿੰਗ ਆ ਉਹਦੇ ਵਿੱਚ ਡਿਲੇ ਵੀ ਹੋਊਗਾ, ਅਤੇ ਹੋਰ ਜਿਹੜੇ ਉਹਨਾਂ ਨੂੰ ਮਨੀ ਚਾਹੀਦਾ ਹੈਗਾ ਆ, ਮਸ਼ੀਨਸ ਚਾਹੀਦੀਆਂ ਪ੍ਰੋਸੈਸ ਕਰਨ ਨੂੰ, ਉਹ ਜਿਹੜਾ ਆ ਉਹ ਪੂਰਾ ਨਹੀਂ ਹੋਊਗਾ। ਜੀ, ਅਤੇ ਇਸ ਦੇ ਨਾਲ ਹੀ ਜਿਹੜੇ ਹਰਜੋਤ ਸਿੰਘ ਜੀ ਆਲਰੇਡੀ ਹੀਅਰਿੰਗ ਤਾਂ ਜਿਹੜੀ ਉਹ ਚੱਲ ਹੀ ਰਹੀ ਆ। ਜਿਹੜੇ ਲਿੰਚ ਸੀਗੇ ਕਹਿੰਦੇ ਵੀ ਉਹਨਾਂ ਨੇ ਤਾਂ ਵਟ ਦਾ ਹੈਕ ਆਰ ਯੂ ਡੂਇੰਗ, ਇੱਦਾਂ ਦੇ ਜਿਹੜੇ ਉਹ ਸਵਾਲ ਪੁੱਛੇ। DJI ਨੇ ਤਾਂ ਲਾਅ ਮੇਕਰ ਨੂੰ ਕਿਹਾ ਵੀ ਜੀ, ਕਹਿੰਦੇ ਵੀ ਜਦੋਂ ਜਦੋਂ ਬਦਲਾਵ ਹੁੰਦੇ ਆ ਉਹ ਸਮੂਥਲੀ ਹਰ ਵਾਰੀ ਜਿਹੜੇ ਉਹ ਨਹੀਂ ਹੁੰਦੇ। ਅਤੇ ਜਿਹੜੇ ਮਲੋਨੀ ਸੀਗੇ ਉਹਨਾਂ ਨੇ DJI ਨੂੰ ਮੇਲ ਡਿਲੇਜ਼ ਦੇ ਉੱਤੇ ਕਾਫੀ ਜ਼ਿਆਦਾ ਕਹਿੰਦੇ ਗ੍ਰਿਲ ਕੀਤਾ, ਅਤੇ ਕਹਿੰਦੇ ਇੱਥੋਂ ਤੱਕ ਵੀ ਆਖਿਆ ਵੀ ਅਸੀਂ ਜਿਹੜਾ ਸਬਪੀਨਾ ਆ ਉਹ ਵੀ ਤੁਹਾਨੂੰ ਜਿਹੜਾ ਉਹ ਕਰ ਸਕਦੇ ਹਾਂ ਇਸ ਸਾਰੇ ਚੀਜ਼ ਦੇ ਕਾਸੇ ਦੇ ਵਿੱਚ ਵੀ ਕੀ ਕੁਛ ਇਸ ਦੇ ਜਿਹੜਾ ਆ ਬਿਹਾਈਂਡ ਦਾ ਸੀਨ ਜਿਹੜਾ ਕੀ ਕੁਛ ਚੱਲ ਰਿਹਾ ਆ, ਪਿਛਲੇ ਪਾਸੇ ਉੱਧਰ ਕੀ ਚੱਲ ਰਿਹਾ ਹੈਗਾ ਆ। ਸੋ ਇਹ ਹੁਣ ਦੇਖਣ ਵਾਲੀ ਗੱਲ ਰਹੂਗੀ ਵੀ ਇਹ ਕੀ ਬਣਦਾ ਆ। ਇਸ ਦੇ ਨਾਲ ਹੀ ਜਿਹੜੀ ਹਰਜੋਤ ਸਿੰਘ ਜੀ ਇਸੇ ਦੇ ਦੌਰਾਨ ਜਦੋਂ ਇਹ ਹੁਣ ਹੀਅਰਿੰਗ ਚੱਲ ਰਹੀ ਆ, ਇੱਕ ਵੱਡੀ ਅਤੇ ਚਿੰਤਾ ਵਾਲੀ ਖਬਰ ਜਿਹੜੀ ਇਹ ਆਈ ਸੀ। ਪ੍ਰਾਇਮਰੀਜ਼ ਦੇ ਵਿੱਚ 5 ਲੱਖ ਲੋਕਾਂ ਦੀਆਂ ਜਿਹੜੀਆਂ ਵੋਟਰਸ, ਜਿਹੜੇ 5 ਲੱਖ ਵੋਟਰ ਸੀਗੇ, ਉਹਨਾਂ ਦੀ ਵੋਟ ਹੀ ਜਿਹੜੀ ਆ ਉਹ ਨਹੀਂ ਗਿਣੀ ਗਈ, ਜਿਹੜੀ ਉਹਨਾਂ ਨੇ ਮੇਲ ਇਨ ਐਬਸੈਂਟੀ ਬੈਲਟ ਦੇ ਤੌਰ ਦੇ ਉੱਤੇ ਜਿਹੜੀ ਉਹ ਘੱਲੀ ਸੀਗੀ। ਸੋ ਇਹ ਹੁਣ ਇੱਕ ਵੱਡੀ ਚਿੰਤਾ ਦਾ ਵਿਸ਼ਾ ਜਿਹੜਾ ਉਹ ਬਣਿਆ ਆ। ਆਪਾਂ ਦੇਖ ਰਹੇ ਹਾਂ ਵੀ ਬਹੁਤ ਸਾਰੀਆਂ ਸਵਿੰਗ ਸਟੇਟਸ ਦੇ ਵਿੱਚ ਕਾਫੀ ਜਿਹੜਾ ਕਹਿ ਲਓ ਵੀ ਕਰੀਬੀ ਮਾਮਲਾ ਉਹ ਰਹਿਣ ਵਾਲਾ ਹੋਣਾ ਆ। 19-21 ਦਾ ਕਈ ਥਾਵਾਂ ਦੇ ਉੱਤੇ ਫਾਸਲਾ ਜਿਹੜਾ ਉਹ ਰਹਿਣਾ ਆ, ਅਤੇ ਜੇ ਉਹਨਾਂ ਥਾਵਾਂ ਦੇ ਉੱਤੇ ਤੁਸੀਂ ਦੇਖੋ ਵੀ ਕੁਛ ਹਜ਼ਾਰ ਵੋਟਾਂ ਕਿਸੇ ਇੱਕ ਪੱਖ ਵਾਲੇ ਦੀਆਂ ਜਿਹੜੀਆਂ ਉਹ ਨਹੀਂ ਗਿਣੀਆਂ ਜਾਂਦੀਆਂ, ਜਾਂ ਉਹ ਗਿਣਤੀ ਤੱਕ ਜਿਹੜੀਆਂ ਉਹ ਸਮੇਂ ਸਿਰ ਨਹੀਂ ਪਹੁੰਚ ਜਾਂਦੀਆਂ, ਜਾਂ ਕੋਈ ਹੋਰ ਸਮੱਸਿਆਵਾਂ ਜਿਹੜੀਆਂ ਆ ਜਾਂਦੀਆਂ USPS ਦੇ ਕਰਕੇ, ਜਾਂ ਜੋ ਮਰਜ਼ੀ ਆ, ਉਹਦੇ ਨਾਲ ਜਿਹੜੇ ਨਤੀਜੇ ਆ ਉਹ ਉਲਟ ਫੇਰ ਜਿਹੜੇ ਉਹ ਹੋ ਸਕਦੇ ਨੇ। ਸੋ ਇਹ ਕਾਫੀ ਜਿਹੜੀ ਇਸ ਟਾਈਮ ਚਿੰਤਾ ਦਾ ਵਿਸ਼ਾ ਜਿਹੜਾ ਉਹ ਜ਼ਰੂਰ ਇਹਨਾਂ ਸਾਰੇ ਲੋਕਾਂ ਦੇ ਲਈ ਬਣਿਆ ਹੋਇਆ, ਖਾਸ ਕਰਕੇ ਬੈਟਲ ਗਰਾਊਂਡ ਜਿਹੜੀਆਂ ਸਟੇਟਸ ਆ ਉਹਨਾਂ ਦੇ ਲਈ। ਆਪਾਂ ਦੇਖਦੇ ਹਾਂ ਵੀ ਜਦੋਂ 2016 ਦੇ ਵਿੱਚ ਰਾਸ਼ਟਰਪਤੀ ਟਰੰਪ ਆ, ਉਹਨਾਂ ਨੇ ਮਿਸ਼ੀਗਨ, ਪੈਨਸਲਵੇਨੀਆ ਅਤੇ ਵਿਸਕੌਨਸਨ ਆ, ਉਹ ਤਕਰੀਬਨ 80,000 ਵੋਟਾਂ ਦੇ ਨਾਲ ਹੀ ਜਿਹੜੀ ਉਹ ਜਿੱਤ ਪ੍ਰਾਪਤ ਕੀਤੀ ਸੀ। ਅਤੇ ਜੇ ਹੀ 5 ਲੱਖ ਜਿਹੜੀਆਂ ਕਹਿੰਦੇ ਵੀ ਬੈਲਟਸ ਆ, ਜੇ ਇਸ ਵਾਰੀ ਫੇਰ ਮੇਨ ਦੇ ਵਿੱਚ ਇਹ ਰਹਿ ਜਾਣਗੀਆਂ, ਜੇ ਇਸ ਤੋਂ ਵੱਧ ਆਂਕੜਾ ਕਿਸੇ ਇੱਕ ਸਟੇਟ ਦੇ ਵਿੱਚ ਹੋਇਆ, ਅਤੇ ਫੈਸਲੇ ਜਿਹੜੇ ਉਲਟ ਪੁਲਟ ਵੀ ਜਿਹੜੇ ਉਹ ਹੋ ਸਕਦੇ ਸੀਗੇ। ਸੋ ਇਹ ਕਾਫੀ ਇੱਕ ਚਿੰਤਾ ਦਾ ਵਿਸ਼ਾ ਆ। ਦੇਖਣ ਵਾਲੀ ਗੱਲ ਆ ਵੀ 5 ਲੱਖ ਅਮਰੀਕੀ ਲੋਕਾਂ ਦੀ ਵੋਟ ਜਿਹੜੀ ਆ ਉਹ ਗਿਣਨੋਂ ਹੀ ਜਿਹੜੀ ਉਹ ਰਹਿ ਗਈ। ਉਹਨਾਂ ਨੇ ਆਪਣੇ ਵੱਜੋਂ ਤਾਂ ਉਹ ਆਪਣੀ ਡਿਊਟੀ ਜਿਹੜੀ ਉਹ ਪੂਰੀ ਕੀਤੀ ਸੀ, ਬਟ ਸਮ ਹਾਊ ਇਨ ਬਿਟਵੀਨ ਜਿਹੜਾ ਆ ਉਹਨਾਂ ਦੀ ਜਿਹੜੀ ਵੋਟ ਉੱਥੇ ਤੱਕ ਨਹੀਂ ਪਹੁੰਚ ਸਕੀ। ਜੀ, ਅਗਲੀ ਖਬਰ ਜਿਹੜੀ ਆ ਜੋ ਬਾਈਡਨ ਨੂੰ ਲੈ ਕੇ ਆ। ਜੋ ਬਾਈਡਨ ਕਹਿੰਦੇ ਆ ਵੀ ਮੇਰੇ 'ਤੇ ਕਿਸੇ ਤਰ੍ਹਾਂ ਦਾ ਜਿਹੜਾ ਪ੍ਰੈਸ਼ਰ ਨਹੀਂ ਪਾਇਆ ਗਿਆ ਤਾਂ ਕਿ ਵੀ ਮੈਂ ਆਪਣਾ ਜਿਹੜਾ ਹੈਗਾ ਵਾਈਸ ਪ੍ਰੈਜ਼ੀਡੈਂਟ ਕੈਂਡੀਡੇਟ ਇੱਕ ਕਾਲੇ ਮੂਲ ਦੀ ਬੀਬੀ ਨੂੰ ਚੁਣਾ। ਸੋ ਉਹਨਾਂ ਨੇ ਕਿਹਾ ਕਿ ਵੀ 51% ਪਾਪੂਲੇਸ਼ਨ USA ਦੇ ਵਿੱਚ ਜਿਹੜੀ ਆ
ਉਹ ਵਿਮਨ ਦੀ ਆ। ਸੋ ਇਸ ਕਰਕੇ ਮੈਂ ਇਹ ਲੇਡੀ ਨੂੰ ਜਿਹੜਾ ਆਪਣਾ ਸਾਥੀ ਚੁਣਿਆ ਹੈਗਾ ਵਾਈਸ ਪ੍ਰੈਜ਼ੀਡੈਂਸ਼ੀਅਲ ਕੈਂਡੀਡੇਟ ਨੂੰ ਲੈ ਕੇ। ਅਤੇ ਦੂਸਰੇ ਪਾਸੇ ਜਿਹੜੀ ਇੱਕ ਰਿਪਬਲਿਕਨ ਪਾਰਟੀ ਵੱਲੋਂ ਐਡਵਰਟਾਈਜ਼ਮੈਂਟ ਵੀ ਜਿਹੜੀ ਸ਼ੁਰੂ ਕੀਤੀ ਗਈ ਆ, ਉਹਨੂੰ ਵੀ ਜਿਹੜਾ ਉਹਨੇ ਨਕਾਰਿਆ ਹੈਗਾ, ਖਾਸ ਕਰਕੇ ਉਹਨਾਂ ਦੀ ਸਿਹਤ ਨੂੰ ਲੈ ਕੇ ਵੀ ਆ। ਅਤੇ ਜੋ ਬਾਈਡਨ ਨੇ ਇਹ ਕਿਹਾ ਆ ਵੀ ਜਿਹੜੇ ਲੋਕ $4 ਲੱਖ ਤੋਂ ਥੱਲੇ ਬਣਾਉਂਦੇ ਹੈਗੇ ਆ, ਉਹਨਾਂ ਦੇ ਉੱਤੇ ਕਿਸੇ ਤਰ੍ਹਾਂ ਦਾ ਨਵਾਂ ਟੈਕਸ ਨਹੀਂ ਲਾਇਆ ਜਾਊਗਾ। ਅਤੇ ਇਹ ਹੁਣ ਦੇਖੋ ਆਉਣ ਵਾਲੇ ਸਮੇਂ ਦੇ ਵਿੱਚ ਇੱਕ ਦੂਜੇ ਦੇ ਉੱਤੇ ਕਾਫੀ ਦੂਸ਼ਣਵਾਦੀ ਹੋਊਗੀ। ਸੋ ਆਪਾਂ ਤੁਹਾਡੇ ਨਾਲ ਵੱਖ-ਵੱਖ ਜਿਹੜੇ ਪੁਆਇੰਟ ਆ ਉਹ ਜ਼ਰੂਰ ਸਾਂਝੇ ਕਰਦੇ ਰਹਾਂਗੇ ਜੀ। ਇਹ ਵੀ ਜਿਹੜਾ ਹਰਜੋਤ ਸਿੰਘ ਨੇ ਦੱਸ ਜਾਈ ਵੀ ਜਿਹੜਾ 4 ਲੱਖ ਤੋਂ ਉੱਤੇ ਇਹਨਾਂ ਨੇ ਟੈਕਸ ਵਧਾਉਣ ਦੀ ਗੱਲ ਕੀਤੀ, ਉਹ ਮਾਰਜਨਲ ਟੈਕਸ ਰੇਟ ਆ। ਜੇ ਮੰਨ ਲਓ ਕਿਸੇ ਦਾ 4,10,000 ਆ, ਜੋ $4 ਲੱਖ ਤੱਕ ਆਲਰੇਡੀ ਟੈਕਸ ਲੱਗ ਰਿਹਾ ਹੈਗਾ ਇਸ ਪ੍ਰਸ਼ਾਸਨ ਦੇ ਦੌਰਾਨ, ਉਹ ਕਹਿੰਦੇ ਵੀ ਓਨਾ ਹੀ ਰੱਖਣਾ, ਅਤੇ ਜਿਹੜਾ 10,000 ਐਕਸਟਰਾ ਹੈ ਉਹਦੇ ਉੱਤੇ ਹੀ ਐਕਸਟਰਾ ਟੈਕਸ ਜਿਹੜਾ ਉਹ ਲੱਗਣਾ ਹੈਗਾ ਆ। ਸੋ ਆਈ ਥਿੰਕ ਕਈ ਵਾਰੀ ਜੋ ਕਿਉਂਕਿ ਹੁਣ ਵਿਰੋਧੀਆਂ ਦਾ ਤਾਂ ਕੰਮ ਆ ਦੂਜੇ ਦੀ ਗੱਲ ਨੂੰ ਜਿਹੜਾ ਉਹ ਲਤਾੜਨਾ ਅਤੇ ਉਸ ਨੂੰ ਹੋਰ ਤਰੀਕੇ ਦੇ ਨਾਲ ਜਿਹੜਾ ਉਹ ਪੇਸ਼ ਕਰਨਾ। ਸੋ ਹੁਣ ਇਹ ਦੇਖਣ ਵਾਲੀ ਗੱਲ ਰਹੂਗੀ ਵੀ ਕੌਣ ਆਪਣੇ ਮੈਸੇਜ ਨੂੰ ਵੋਟਰ ਤੱਕ ਜਿਹੜਾ ਆ ਸਹੀ ਤਰੀਕੇ ਦੇ ਨਾਲ ਪਹੁੰਚਾਉਣ ਦੇ ਵਿੱਚ ਜਿਹੜਾ ਉਹ ਕਾਮਯਾਬ ਰਹਿੰਦਾ ਆ। ਦੂਜੇ ਦੀ ਸਹੀ ਗੱਲ ਨੂੰ ਵੀ ਗਲਤ ਪੇਸ਼ ਕਰਨਾ ਜਿਹੜਾ ਉਹ ਵਿਰੋਧੀਆਂ ਦਾ ਇਸ ਟਾਈਮ ਜਿਹੜਾ ਉਹ ਕੰਮ ਹੁੰਦਾ ਹੈ। ਸੋ ਦੋਨਾਂ ਹੀ ਖੇਮਿਆਂ ਦੇ ਵਿੱਚੋਂ ਇੱਦਾਂ ਦੇ ਵਾਰ ਜਿਹੜੇ ਇੱਕ ਦੂਜੇ 'ਤੇ ਹੁੰਦੇ ਜਿਹੜੇ ਉਹ ਦੇਖਣ ਨੂੰ ਜ਼ਰੂਰ ਮਿਲਣਗੇ। ਅਤੇ ਹਰਜੋਤ ਸਿੰਘ ਜੀ, ਆਪਾਂ ਇੱਥੇ ਇੱਕ ਬ੍ਰੇਕ ਲੈਂਦੇ ਹਾਂ। ਬ੍ਰੇਕ ਤੋਂ ਬਾਅਦ ਦੇ ਵਿੱਚ ਫਿਰ ਮੁੜ ਵਾਪਸ ਹਾਜ਼ਰ ਹੁੰਦੇ ਹਾਂ ਅਤੇ ਹੋਰ ਜਿਹੜੀਆਂ ਖਬਰਾਂ ਤੁਹਾਡੇ ਨਾਲ ਜਿਹੜੀਆਂ ਉਹ ਸਾਂਝੀਆਂ ਕਰਾਂਗੇ। ਮਿਲਦੇ ਹਾਂ ਇੱਕ ਬ੍ਰੇਕ ਤੋਂ ਬਾਅਦ ਜੀ। ਤੁਸੀਂ ਸੁਣ ਰਹੇ ਹੋ KOBO Yuba City 1450 AM, KIID Sacramento 1470 AM, KWRU Fresno 1300 AM, KLHC Bakersfield 1350 AM। ਪੱਡਾ ਇੰਸ਼ੋਰੈਂਸ ਐਂਡ ਰਜਿਸਟ੍ਰੇਸ਼ਨ ਸਰਵਿਸਿਜ਼ ਇੱਥੇ ਹੋਮ, ਆਟੋ, ਲਾਈਫ ਅਤੇ ਹੈਲਥ ਇੰਸ਼ੋਰੈਂਸ ਕੀਤੀ ਜਾਂਦੀ ਹੈ। ਟਰੱਕਾਂ ਵਾਲਿਆਂ ਵਾਸਤੇ ਹਰ ਤਰ੍ਹਾਂ ਦੀ ਇੰਸ਼ੋਰੈਂਸ ਅਤੇ ਪਰਮਿਟ ਉਪਲਬਧ ਕਰਵਾਉਂਦੇ ਹਨ। ਨਵਾਂ ਪਾਸਪੋਰਟ ਬਣਵਾਉਣਾ ਹੋਵੇ ਜਾਂ ਰੀਨਿਊ ਕਰਵਾਉਣਾ ਹੋਵੇ ਤਾਂ ਅੱਜ ਹੀ ਪਰਮਜੀਤ ਸਿੰਘ ਪੱਡਾ ਨੂੰ 9166222822 ਤੇ ਕਾਲ ਕਰੋ। ਇੱਥੇ ਇੰਡੀਵਿਜੂਅਲ ਅਤੇ ਬਿਜ਼ਨਸ ਟੈਕਸ ਫਾਈਲਿੰਗ ਦੇ ਨਾਲ-ਨਾਲ ਨੋਟਰੀ ਦੀਆਂ ਸੇਵਾਵਾਂ ਵੀ ਉਪਲਬਧ ਹਨ। ਐਡਰੈਸ 8620 ਐਂਟੀਲੋਪ ਨਾਰਥ ਰੋਡ, ਸਵੀਟ B, ਐਂਟੀਲੋਪ, ਜਾਂ ਵਿਜ਼ਿਟ paddaiinsurance.com। ਕਾਲ 9166222822 916-622-2822। ਇੰਸ਼ੋਰੈਂਸ ਦੀ ਦੁਨੀਆ ਦੇ ਵਿੱਚ ਭਰੋਸੇਮੰਦ ਨਾਮ ਖਾਲਸਾ ਇੰਸ਼ੋਰੈਂਸ ਏਜੰਸੀ। ਆਪਣੇ ਕਿਸੇ ਵੀ ਤਰੀਕੇ ਦੀ ਇੰਸ਼ੋਰੈਂਸ, ਆਟੋ, ਹੋਮ, ਕਮਰਸ਼ੀਅਲ, ਲਾਈਫ ਕਰਵਾਉਣੀ ਹੋਵੇ ਤਾਂ ਅੱਜ ਹੀ ਸੰਪਰਕ ਕਰੋ। ਖਾਲਸਾ ਇੰਸ਼ੋਰੈਂਸ ਏਜੰਸੀ, 26 ਸਾਲ ਤੋਂ ਵੱਧ ਦਾ ਤਜਰਬਾ। ਕਾਲ 408-272-2500, 408-272-2500। ਖਾਲਸਾ ਇੰਸ਼ੋਰੈਂਸ ਏਜੰਸੀ, 408-272-2500। ਮਰਦਮਸ਼ੁਮਾਰੀ ਸ਼ੁਰੂ ਹੋ ਗਈ ਸੰਗਤ, ਆਪਾਂ ਪਿੱਛੇ ਕੱਲੇ ਰਹਿਣਾ ਜਾਈਏ ਸੰਗਤ। 2020 ਦੀ ਅਮਰੀਕਾ ਦੀ ਮਰਦਮਸ਼ੁਮਾਰੀ ਸ਼ੁਰੂ ਹੋ ਚੁੱਕੀ ਹੈ। ਤੁਹਾਡੇ 10 ਮਿੰਟ ਕੈਲੀਫੋਰਨੀਆ ਦੇ ਵਿੱਚ ਅਗਲੇ 10 ਸਾਲਾਂ ਦੀ ਮਰਦਮਸ਼ੁਮਾਰੀ ਦੇ ਉੱਤੇ ਅਸਰ ਪਾਉਣਗੇ। ਹਰ 10 ਸਾਲ ਬਾਅਦ ਅਮਰੀਕਾ ਦੀ ਮਰਦਮਸ਼ੁਮਾਰੀ ਵਿਭਾਗ ਉਸ ਹਰ ਇੱਕ ਵਿਅਕਤੀ ਦੀ ਗਿਣਤੀ ਕਰਦਾ ਹੈ ਜੋ ਅਮਰੀਕਾ ਦਾ ਵਸਨੀਕ ਹੈ। ਇਸ ਗਿਣਤੀ ਦੇ ਨਾਲ ਸਕੂਲ, ਸੜਕਾਂ, ਬੱਚਿਆਂ ਦੀ ਦੇਖਭਾਲ ਤੇ ਹੋਰ ਸਰਕਾਰੀ ਯੋਜਨਾਵਾਂ ਦੇ ਫੰਡਾਂ ਤੇ ਅਸਰ ਪੈਂਦਾ ਹੈ। ਮਰਦਮਸ਼ੁਮਾਰੀ ਵਿੱਚ ਤੁਹਾਡੇ ਦਿੱਤੇ ਹੋਏ ਜਵਾਬ ਗੁਪਤ ਰੱਖੇ ਜਾਣਗੇ ਤੇ ਤੁਹਾਡੇ ਖਿਲਾਫ ਨਹੀਂ ਵਰਤੇ ਜਾਣਗੇ। ਆਪਣਾ ਫਰਜ਼ ਬਣਦਾ ਹੈ ਕਿ ਆਪਾਂ ਇਸ ਮਰਦਮਸ਼ੁਮਾਰੀ ਦੇ ਵਿੱਚ ਹਿੱਸਾ ਲਈਏ ਤਾਂ ਜੋ ਆਪਣੇ ਭਾਈਚਾਰੇ ਨੂੰ ਲੋੜੀਂਦੀਆਂ ਸਹੂਲਤਾਂ ਮਿਲ ਸਕਣ। ਤੁਸੀਂ ਇਸ ਮਰਦਮਸ਼ੁਮਾਰੀ ਦੇ ਫਾਰਮ ਆਨਲਾਈਨ ਤੇ ਫੋਨ ਦੇ ਰਾਹੀਂ ਭਰ ਸਕਦੇ ਹੋ। ਹੋਰ ਜਾਣਕਾਰੀ ਦੇ ਲਈ ਵਿਜ਼ਿਟ ਕਰੋ 2020census.go। ਵਧੇਰੇ ਜਾਣਕਾਰੀ ਦੇ ਲਈ ਸੰਪਰਕ ਕਰੋ 559 677 7454। ਚੇਤਾ ਰਹੇ, ਇਹ ਸਾਡੇ ਭਾਈਚਾਰੇ ਦੇ ਹਿੱਤਾਂ ਦੇ ਲਈ ਬਹੁਤ ਜ਼ਰੂਰੀ ਹੈ। ਹਾਂ ਕਮਲ, ਤੇਰੀ ਸਹੇਲੀ ਆਈ ਸੀ ਅੱਜ, ਕਿੱਦਾਂ ਲੱਗਾ ਉਹਨੂੰ ਆਪਣਾ ਨਵਾਂ ਘਰ? ਜੀ ਕਹਿੰਦੀ ਅੰਦਰੋਂ ਘਰ ਤਾਂ ਬਹੁਤ ਸੋਹਣਾ, ਪਰ ਲੈਂਡਸਕੇਪਿੰਗ ਕਰਵਾਉਣ ਵਾਲੀ ਆ। ਲੈਂਡਸਕੇਪਿੰਗ ਕਰਵਾਉਣ ਦੇ ਲਈ ਵਧੀਆ ਜਿਹਾ ਲੈਂਡਸਕੇਪਰ ਤੇ ਉਹਦੇ ਨਾਲ ਮਟੀਰੀਅਲ ਵੀ ਚਾਹੀਦਾ। ਤੁਸੀਂ ਫਿਕਰ ਨਾ ਕਰੋ ਸਰਦਾਰ ਜੀ, ਮੈਨੂੰ ਰੋਜ਼ਵਿਲ ਲੈਂਡਸਕੇਪਿੰਗ ਮਟੀਰੀਅਲ ਵਾਲਿਆਂ ਦਾ ਨੰਬਰ ਵੀ ਦੇ ਗਈ ਆ। ਰੋਜ਼ਵਿਲ ਲੈਂਡਸਕੇਪਿੰਗ ਮਟੀਰੀਅਲ, ਭਰੋਸੇ ਦਾ ਨਾਮ, ਜਿੱਥੋਂ ਖਰੀਦ ਸਕਦੇ ਹੋ ਸਟੈਪਿੰਗ ਸਟੋਨਸ, ਐਜਰਸ, ਵਾਲ ਬਲੌਕਸ, ਲੈਂਡਸਕੇਪਿੰਗ ਰੌਕਸ, ਸੋਇਲਸ ਅਤੇ ਆਰਗੈਨਿਕ ਸੋਇਲਸ, ਅਤੇ ਖਰੀਦ ਸਕਦੇ ਹੋ ਲੈਂਡਸਕੇਪ ਫੈਬਰਿਕ, ਅਤੇ ਖਰੀਦ ਸਕਦੇ ਹੋ ਸੋਇਲ, ਮਲਚ, ਸਟੋਨ ਅਤੇ ਗ੍ਰਾਸ, ਅਤੇ ਲੈਂਡਸਕੇਪਿੰਗ ਨੂੰ ਹੋਰ ਵੀ ਸੋਹਣਾ ਬਣਾਉਣ ਲਈ ਲੈ ਸਕਦੇ ਹੋ ਵਨ-ਸਵੰਨੇ ਸਟੋਨਸ, ਅਤੇ ਹਰ ਇੱਕ ਤਰ੍ਹਾਂ ਦੀ ਲੈਂਡਸਕੇਪ ਐਕਸੈਸਰੀ ਦੇ ਲਈ ਗੱਲ ਕਰ ਸਕਦੇ ਹੋ ਰੋਜ਼ਵਿਲ ਲੈਂਡਸਕੇਪਿੰਗ ਮਟੀਰੀਅਲ ਵਾਲਿਆਂ ਨਾਲ। ਅੱਜ ਹੀ ਗੱਲ ਕਰੋ ਬਲਵਿੰਦਰ ਸਿੰਘ ਗਿੱਲ 9167096619 916-709-6619। ਪੰਜਾਬੀ ਰੇਡੀਓ USA ਦਾ ਨਾਮ ਲੈਣ ਤੇ ਲੈ ਸਕਦੇ ਹੋ 10% ਦਾ ਡਿਸਕਾਊਂਟ।
ਕੋਵਿਡ-19 ਦੇ ਕਰਕੇ ਤੁਸੀਂ ਘਰ ਦੀਆਂ ਪੇਮੈਂਟ ਮਿਸ ਕਰ ਚੁੱਕੇ ਹੋ ਜਾਂ ਫੋਰਬੀਅਰੈਂਸ ਲਈ ਹੈ ਤਾਂ ਚਿੰਤਾ ਕਰਨ ਦੀ ਜ਼ਰੂਰਤ ਨਹੀਂ। ਤੁਸੀਂ ਘੱਟ ਰੇਟ ਦੇ ਉੱਤੇ ਰੀਫਾਈਨੈਂਸ ਕਰਵਾ ਸਕਦੇ ਹੋ ਤੇ ਅੱਜ ਹੀ ਸੰਪਰਕ ਕਰੋ ਅਮਰਦੀਪ ਸਿੰਘ ਲੋਨ ਬ੍ਰੋਕਰ 9167122735। ਇਸ ਮੌਕੇ ਵਿਸ਼ੇਸ਼ ਆਫਰ 250,000 ਲੋਨ ਦੇ ਉੱਤੇ 30 ਈਅਰ ਫਿਕਸਡ 2.875% APR 15 ਈਅਰ ਫਿਕਸਡ 2.5% APR। ਇਹ ਪਰਚੇਜ਼ ਅਤੇ ਰੀਫਾਈਨੈਂਸ ਹੋਮ ਲੋਨਸ ਜ਼ੀਰੋ ਕਲੋਜ਼ਿੰਗ ਕਾਸਟ ਦੇ ਉੱਤੇ ਲੈ ਕੇ ਦਿੰਦੇ ਹਨ। ਹੋਰ ਲੋਨ ਪ੍ਰੋਗਰਾਮ ਅਤੇ ਮਾਰਗੇजेस ਰੇਟਸ ਦੇ ਲਈ ਵਿਜ਼ਿਟ zeroclosingloan.com zeroclosingloan.com। ਬਹੁਤੀ ਤੇਜ਼ੀ ਦੇ ਨਾਲ ਲੋਨਸ ਕਲੋਜ਼ ਕਰਦੇ ਹਨ। ਬਹੁਤੇ ਲੋਨਸ 21 ਦਿਨਾਂ ਦੇ ਵਿੱਚ ਫੰਡ ਹੋ ਜਾਂਦੇ ਹਨ। ਹੋਰ ਜਾਣਕਾਰੀ ਲਈ ਕਾਲ ਅਮਰਦੀਪ ਸਿੰਘ ਲੋਨ ਬ੍ਰੋਕਰ 9167122735 916 712 2735 NMLS ID 280053 BRE ਲਾਇਸੈਂਸ ਨੰਬਰ 01357217। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA KOBO ਯੂਬਾ ਸਿਟੀ 1450 AM KIID ਸੈਕਰਾਮੈਂਟੋ 1470 AM KWRU Fresno 1300 AM KLHC Bakersfield 1350 AM। ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਨਯੋਗ ਅਤੇ ਸਤਿਕਾਰ ਤੇ ਸਰੋਤਿਆਂ ਨੂੰ ਪਿਆਰ ਸਤਿਕਾਰ ਸਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀ ਆਇਆਂ ਨੂੰ ਆਖਦੇ ਹਾਂ। ਸੋ ਪ੍ਰੋਗਰਾਮ ਦੇ ਵਿੱਚ ਸਵਾਗਤ ਹੈ। ਪ੍ਰੋਗਰਾਮ ਚੱਲ ਰਿਹਾ ਜੀ ਇਸ ਟਾਈਮ ਅਪਡੇਟ ਅਮਰੀਕਾ। ਹਰਜੋਤ ਸਿੰਘ ਜੀ ਸਵਾਗਤ ਹੈ ਜੀ ਆਇਆਂ ਨੂੰ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਅਤੇ ਅਗਲੀਆਂ ਜਿਹੜੀਆਂ ਹਰਜੋਤ ਸਿੰਘ ਜੀ ਗੱਲਾਂ ਦੇ ਵਿੱਚ ਦੱਸ ਜਾਈਏ, ਜਿੱਦਾਂ ਆਪਾਂ ਦੱਸਿਆ ਵੀ ਰਿਪਬਲਿਕਨ ਪਾਰਟੀ GOP ਦੀ ਜਿਹੜੀ ਕਨਵੈਨਸ਼ਨ ਅੱਜ ਜਿਹੜੀ ਉਹ ਸ਼ੁਰੂ ਹੋ ਚੁੱਕੀ ਆ। ਇਸੇ ਦੇ ਦੌਰਾਨ ਹੀ ਕਹਿੰਦੇ ਤਕਰੀਬਨ 2 ਦਰਜਨ ਸਾਬਕਾ ਰਿਪਬਲਿਕਨ ਲਾਅ ਮੇਕਰਸ ਆ, ਉਹਨਾਂ ਨੇ ਅੱਜ ਇਹ ਅਨਾਊਂਸ ਕੀਤਾ ਵੀ ਉਹ ਜੋ ਬਾਈਡਨ ਨੂੰ ਅੰਡੋਰਸ ਕਰਨ ਜਾ ਰਹੇ ਆ ਫਾਰ ਦਾ ਪ੍ਰੈਜ਼ੀਡੈਂਟ। ਆਲਰੇਡੀ ਜਿਹੜੇ ਸਾਬਕਾ ਸੈਨੇਟਰ ਜੈਫ ਲੇਕ ਐਰੀਜ਼ੋਨਾ ਦੇ, ਜਿਨ੍ਹਾਂ ਨੇ ਕਿਹਾ ਸੀਗਾ ਵੀ ਉਹ ਮੁੜ ਰੀ-ਇਲੈਕਸ਼ਨ ਨਹੀਂ ਸੀ ਕਰ ਰਹੇ, ਉਹਨਾਂ ਨੇ ਰਿਪਰੈਜ਼ੈਂਟ ਚਾਰਲੀ ਡੈਂਟ ਪੈਂਸਿਲਵੇਨੀਆ ਦੇ। ਇਹ ਕਹਿੰਦੇ ਕੁਛ ਅਜਿਹੇ ਨਾਮ ਨੇ ਜਿਨ੍ਹਾਂ ਨੇ ਡੈਮੋਕ੍ਰੇਟ ਪ੍ਰੈਜ਼ੀਡੈਂਸ਼ੀਅਲ ਨੋਮੀਨੀ ਆ, ਉਹਨਾਂ ਨੂੰ ਜਿਹੜਾ ਇੰਡੋਰਸ ਕੀਤਾ ਆ। ਇੱਕ ਇਹਨਾਂ ਦੇ ਦੁਆਰਾ ਬਣਾਈ ਗਈ ਗਰੁੱਪ ਕਿਹਾ ਜਾ ਰਿਹਾ ਆ ਰਿਪਬਲਿਕਨਸ ਫਾਰ ਬਾਈਡਨ, ਅਤੇ ਉਹਨਾਂ ਨੇ ਇਹ ਇੰਡੋਰਸ ਕੀਤਾ ਹੈ। ਅਤੇ ਕਹਿੰਦੇ ਇਹ ਉਦੋਂ ਉਹਨਾਂ ਨੇ ਇੰਡੋਰਸ ਕੀਤਾ ਜਦੋਂ ਅੱਜ ਪਹਿਲਾ ਦਿਨ ਰਿਪਬਲਿਕਨ ਨੈਸ਼ਨਲ ਕਨਵੈਨਸ਼ਨ ਦਾ ਜਿਹੜਾ ਉਹ ਰੱਖਿਆ ਗਿਆ ਹੈਗਾ ਆ। ਸੋ ਇਹ ਕਹਿ ਲਓ ਵੀ ਇੱਕ ਸਿਧਾਂਤਕ ਸਿੰਬੋਲਿਕ ਬੂਸਟ ਜਿਹੜਾ ਉਹ ਕਹਿ ਸਕਦੇ ਹਾਂ ਡੈਮੋਕ੍ਰੇਟ ਪਾਰਟੀ ਦੇ ਲਈ। ਅਤੇ ਇਹ ਰਿਪਬਲਿਕਨ ਪਾਰਟੀ ਦੇ ਵਿੱਚ ਉੱਠ ਰਹੇ ਕੁਛ ਬਾਗੀ ਸੁਰਾਂ ਦੀ ਇਹ ਆਵਾਜ਼ ਜਿਹੜੀ ਉਹ ਹੋ ਸਕਦੀ ਆ। ਮੌਜੂਦਾ ਜਿਹੜੇ ਸੈਨੇਟਰ ਮਿਟ ਰੋਮਨੀ ਆ, ਉਹਨਾਂ ਨੇ ਵੀ ਕਈ ਥਾਵਾਂ ਦੇ ਉੱਤੇ ਆਪਣਾ ਜਿਹੜਾ ਵਿਰੋਧ ਆ ਰਾਸ਼ਟਰਪਤੀ ਟਰੰਪ ਦੇ ਤੌਰ ਤਰੀਕੇ ਜਾਂ ਕੰਮ ਕਰਨ ਦੇ ਤਰੀਕੇ ਦੇ ਨੂੰ ਲੈ ਕੇ ਕੀਤਾ ਆ। ਅਤੇ ਇੱਕ ਵਾਹਦ ਇਹ ਸੈਨੇਟਰ ਸੀਗੇ ਜਿਨ੍ਹਾਂ ਨੇ ਰਾਸ਼ਟਰਪਤੀ ਟਰੰਪ ਨੂੰ ਇੰਪੀਚਮੈਂਟ ਦੇ ਵਿੱਚ ਅਹੁਦੇ ਤੋਂ ਲਾਉਣ ਦੇ ਲਈ ਇੱਕ ਚਾਰਜ ਦੇ ਵਿੱਚ ਜਿਹੜੀ ਉਹ ਵੋਟ ਪਾਈ ਸੀਗੀ। ਸੋ ਦੇਖਦੇ ਹਾਂ ਵੀ ਇਹਦੇ ਵਿੱਚ ਕੀ ਬਣਦਾ ਆ। ਟੈਕਸਸ ਦੇ ਰਿਪਰੈਜ਼ੈਂਟੇਟਿਵ ਸਟੀਵ ਬੈਰਲਟ, ਪੈਂਸਿਲਵੇਨੀਆ ਦੇ ਬਿਲ ਕਲਿੰਗਰ, ਮਜ਼ੂਰੀ ਦੇ ਟੌਮ ਕਲੋਮਨ, ਹਵਾਈ ਦੇ ਚਾਰਲਸ ਡਿਜਾਊ, ਓਕਲਾਹੋਮਾ ਦੇ ਮਿੱਕੀ ਐਡਵਰਡਸ, ਮੈਰੀਲੈਂਡ ਦੇ ਵਾਈਨ ਗਿਲਕ੍ਰੈਸਟ, ਪੈਂਸਿਲਵੇਨੀਆ ਤੋਂ ਜਿਮ ਗ੍ਰੀਨਵੁੱਡ, ਸਾਊਥ ਕੈਰੋਲੀਨਾ ਤੋਂ ਬੌਬ ਇੰਗਲਿਸ, ਐਰੀਜ਼ੋਨਾ ਤੋਂ ਜਿਮ ਕੋਲਬੀ, ਅਤੇ ਕੈਲੀਫੋਰਨੀਆ ਤੋਂ ਸਟੀਵ ਕਾਇੰਡੇਲ, ਇਲੀਨੋਇਸ ਤੋਂ ਰੇ ਲਾਹੁਡ, ਆਇਓਵਾ ਦੇ ਜਿਮ ਲੀਚ, ਨਿਊਯਾਰਕ ਦੇ ਸੂਜ਼ਨ ਮਿਲੋਨਾਰੀ, ਮੈਰੀਲੈਂਡ ਦੇ ਕੌਨੀ ਮੋਰੇਲਾ, ਮਿਸਿਸਿਪੀ ਦੇ ਮਾਈਕ ਪਾਰਕਰ, ਨਿਊਯਾਰਕ ਤੋਂ ਜੈਕ ਕੁਇਨ, ਰੋਡ ਆਈਲੈਂਡ ਦੇ ਕਲੌਡ ਸ਼ਨਾਈਡਰ, ਕਨੈਟੀਕਟ ਤੋਂ ਕ੍ਰਿਸਟੋਫਰ ਸ਼ੇਜ਼, ਵਰਮੌਂਟ ਦੇ ਪੀਟਰ ਸਮਿਥ, ਟੈਕਸਸ ਤੋਂ ਐਲਨ ਸਟੀਲਮੈਨ, ਨਿਊਯਾਰਕ ਦੇ ਜਿਮ ਵਾਲਸ਼, ਵਰਜੀਨੀਆ ਦੇ ਬਿਲ ਵਾਈਟ ਹਰਸਟ, ਨਿਊਯਾਰਕ ਦੇ ਡਿਕ ਜ਼ਿਮਰ। ਇਹਨਾਂ ਸਾਰਿਆਂ ਨੇ ਜਿਹੜੇ ਰਾਸ਼ਟਰਪਤੀ ਟਰੰਪ ਦੇ ਖਿਲਾਫ ਜਾ ਕੇ, ਆਪਣੀ ਪਾਰਟੀ ਦੇ ਖਿਲਾਫ ਜਾ ਕੇ ਆਪਣੇ ਵਿਰੋਧੀ ਪਾਰਟੀ ਦੇ ਜਿਹੜੇ ਜੋ ਬਾਈਡਨ ਆ ਉਹਨਾਂ ਨੂੰ ਇੰਡੋਰਸ ਕਰਨ ਦੀ ਜਿਹੜੀ ਗੱਲ ਇਹ ਆਖੀ ਆ। ਇਹ ਕੋਈ ਗੱਲ ਮਜ਼ਬੂਤੀ ਇਹਨਾਂ ਦੀ ਫੜ ਸਕੂਗੀ ਕਿ ਨਹੀਂ, ਇਹ ਦੇਖਣ ਵਾਲੀ ਗੱਲ ਰਹੂਗੀ। ਉੱਧਰ ਆਪਾਂ ਇਹ ਕਹਿ ਸਕਦੇ ਹਰਜੋਤ ਸਿੰਘ ਜੀ, ਅੱਜ ਰਾਸ਼ਟਰਪਤੀ ਟਰੰਪ ਦੇ ਬਹੁਤ ਹੀ ਕਰੀਬੀ ਐਡਵਾਈਜ਼ਰ ਜਿਹੜੇ ਆ ਉਹ ਉਹਨਾਂ ਦੇ ਬਾਰੇ ਇਹ ਖਬਰ ਆ ਰਹੀ ਹੈ ਕੈਲੀਅਨ ਕੌਨਵੇ, ਜੋ ਕਿ ਪਿਛਲੇ ਤਕਰੀਬਨ 4 ਸਾਲਾਂ ਤੋਂ ਰਾਸ਼ਟਰਪਤੀ ਟਰੰਪ ਦੇ ਨਾਲ ਆ, ਅਤੇ ਪਹਿਲੀ ਔਰਤ ਬਣੀ ਸੀ ਜਿਸ ਦੇ ਕੈਂਪੇਨ ਮੈਨੇਜਰ ਦੇ ਦੌਰਾਨ ਉਹਨਾਂ ਦਾ ਜਿਹੜਾ ਕੈਂਡੀਡੇਟ ਆ ਉਹ ਪ੍ਰੈਜ਼ੀਡੈਂਸੀ ਦੇ ਲਈ ਜਿਹੜੇ ਉਹ ਜਿੱਤੇ ਸੀਗੇ। ਕੈਲੀਅਨ ਕੌਨਵੇ ਜਿਹੜੇ ਉਹ ਕਹਿ ਰਹੇ ਆ ਵੀ ਉਹ ਹੁਣ ਆਪਣੇ ਪਰਿਵਾਰਕ ਮਜਬੂਰੀਆਂ ਦੇ ਚੱਲਦਿਆਂ ਜਿਹੜੇ ਆ ਉਹ ਵਾਈਟ ਹਾਊਸ ਤੋਂ ਜਿਹੜੇ ਉਹ ਆਪਣੇ ਤੌਰ ਦੇ ਉੱਤੇ ਹੀ
ਲਾਂਭੇ ਜਿਹੜੇ ਉਹ ਹੋਣ ਜਾ ਰਹੇ ਹੈਗੇ ਆ। ਤੇ ਕਹਿੰਦੇ ਪਰਿਵਾਰ ਦੇ ਵਿੱਚ ਬੱਚਿਆਂ ਨੂੰ ਜਿਹੜਾ ਉਹ ਸਮਾਂ ਜਿਹੜਾ ਉਹ ਦਿੱਤਾ ਜਾਊਗਾ। ਤੇ ਕਹਿੰਦੇ ਉਹਨਾਂ ਨੇ ਬਿਆਨ ਦਿੱਤਾ, ਕਹਿੰਦੇ ਵੀ ਹੁਣ ਲੋਟ ਲੈਸ ਡਰਾਮਾ ਐਂਡ ਮੋਰ ਆਫ ਮਾਮਾ ਜਿਹੜਾ ਬੱਚਿਆਂ ਨੂੰ ਲੈ ਕੇ ਜਿਹੜਾ ਆ ਉਹਨਾਂ ਨੇ ਇਹ ਆਖਿਆ। ਤੇ ਉੱਧਰ ਇਹਨਾਂ ਦੇ ਜਿਹੜਾ ਘਰ ਵਾਲਾ ਜਾਰਜ ਜਿਹੜਾ ਕੌਨਵੇ ਆ, ਉਹ ਵੀ ਜਿਹੜਾ ਲਿੰਕਨ ਪ੍ਰੋਜੈਕਟ ਜਿਹੜੇ ਇੱਕ ਕਿਹਾ ਜਾ ਰਿਹਾ ਇਸੇ ਤਰੀਕੇ ਦੇ ਨਾਲ ਹੀ ਜਿਹੜੇ ਕੁਛ ਰਿਪਬਲਿਕਨਸ ਰਾਸ਼ਟਰਪਤੀ ਟਰੰਪ ਦੇ ਖਿਲਾਫ ਆ, ਉਹ ਵੀ ਆਪਣੇ ਆਪ ਨੂੰ ਉਸ ਤੋਂ ਜਿਹੜੇ ਉਹ ਪਰੇ ਕਰਨ ਜਾ ਰਹੇ ਆ। ਤੇ ਦੋਵੇਂ ਮੀਆਂ ਬੀਬੀ ਕਹਿੰਦੇ ਬੱਚਿਆਂ ਦੇ ਉੱਤੇ ਇਹ ਹੁਣ ਕੌਨਵੇ ਪਰਿਵਾਰ ਜਿਹੜਾ ਆ ਉਹ ਧਿਆਨ ਦੇਣ ਜਾ ਰਿਹਾ ਹੈਗਾ ਆ। ਜੀ ਬਿਲਕੁਲ। ਅਗਲੀ ਖਬਰ ਵੱਲ ਚੱਲੀਏ, ਜਿਹੜੀ ਜਰਮਨ ਤੋਂ ਆ ਰਹੀ ਆ। ਆਪਾਂ ਪਿਛਲੇ ਹਫਤੇ ਡਿਸਕਸ ਕੀਤਾ ਸੀ ਕਿਸ ਤਰ੍ਹਾਂ ਜਿਹੜੇ ਰਸ਼ੀਆ ਦਾ ਪ੍ਰੈਜ਼ੀਡੈਂਟ ਪੁਟਿਨ ਹੈਗਾ, ਉਹਨਾਂ ਦਾ ਓਪੋਜੀਸ਼ਨ ਲੀਡਰ ਅਲੈਕਸੀ ਨਾਵਲਿਨ, ਉਹਨਾਂ ਨੂੰ ਜ਼ਹਿਰ ਦਿੱਤੀ ਗਈ ਸੀ ਕਹਿੰਦੇ ਚਾਹ ਦੇ ਵਿੱਚ, ਜਿਹਦੇ ਨਾਲ ਉਹ ਬੁਰੀ ਤਰ੍ਹਾਂ ਕੋਮੇ 'ਚ ਚਲ ਗਏ ਸੀ। ਉਸ ਤੋਂ ਬਾਅਦ ਹੁਣ ਉਹਨਾਂ ਨੂੰ ਬਰਲਿਨ ਜਿਹੜਾ ਜਰਮਨੀ ਦੇ ਵਿੱਚ ਲਿਜਾਇਆ ਗਿਆ, ਤੇ ਜਿੱਥੇ ਜਿਹੜਾ ਡਾਕਟਰਸ ਉਹਨਾਂ ਦਾ ਇਲਾਜ ਕਰ ਰਹੇ ਆ। ਤੇ ਜਰਮਨ ਦੇ ਡਾਕਟਰ ਨੇ ਕਨਫਰਮ ਕੀਤਾ ਹੈ ਵੀ ਬਿਲਕੁਲ ਉਹਨਾਂ ਨੂੰ ਕਿਸੇ ਖਾਣ ਵਾਲੀ ਚੀਜ਼ ਦੇ ਵਿੱਚ ਪੋਇਜ਼ਨ ਦਿੱਤੀ ਗਈ ਹੈਗੀ ਆ। ਜੀ ਹੁਣੇ ਜਿਹੜੇ ਰਿਪਬਲਿਕਨ ਨੈਸ਼ਨਲ ਕਨਵੈਨਸ਼ਨ ਤੋਂ ਇਹ ਖਬਰ ਆ ਰਹੀ ਹੈ, ਉੱਥੇ ਰੋਲ ਕਾਲ ਹੋ ਚੁੱਕੀ ਆ ਸਟੇਟਸ ਦੀ, ਜਿਸ ਦੇ ਵਿੱਚ ਸਾਰੀਆਂ ਸੂਬਿਆਂ ਦੇ ਜਿਹੜੇ ਡੈਲੀਗੇਟਸ ਆ ਉਹਨਾਂ ਦੇ ਦੁਆਰਾ ਰਾਸ਼ਟਰਪਤੀ ਟਰੰਪ ਨੂੰ ਅਧਿਕਾਰਤ ਤੌਰ ਦੇ ਉੱਤੇ ਰਿਪਬਲਿਕਨ ਨੋਮੀਨੀ ਜਿਹੜਾ ਆ ਉਹ ਘੋਸ਼ਿਤ ਕਰ ਦਿੱਤਾ ਗਿਆ ਆ। ਸੋ ਹੁਣ ਕੁਝ ਸਮੇਂ ਬਾਅਦ ਫਿਰ ਇਹਨਾਂ ਦੀਆਂ ਜਿਹੜੀਆਂ ਸਪੀਚਿਸ ਵਗੈਰਾ ਜਿਹੜੀਆਂ ਉਹ ਸ਼ੁਰੂ ਹੋਣਗੀਆਂ। ਤੇ ਆਉਂਦੇ ਆਈ ਥਿੰਕ ਵੀਰਵਾਰ ਜਾਂ ਸ਼ੁੱਕਰਵਾਰ ਨੂੰ ਜਿਹੜੇ ਰਾਸ਼ਟਰਪਤੀ ਟਰੰਪ ਵਾਈਟ ਹਾਊਸ ਤੋਂ ਇਸ ਨੋਮੀਨੇਸ਼ਨ ਨੂੰ ਅਸੈਪਟ ਕਰਦੇ ਹੋਏ ਆਪਣੀ ਜਿਹੜੀ ਮੁੱਖ ਸਪੀਚ ਆ ਉਸ ਨੂੰ ਉਹ ਪੇਸ਼ ਕਰਨਗੇ। 1276 ਡੈਲੀਗੇਟ ਜਿਹੜੇ ਰਿਪਬਲਿਕਨ ਪਾਰਟੀ ਦੇ ਲਈ ਕਿਸੇ ਨੂੰ ਵੀ ਪ੍ਰੈਜ਼ੀਡੈਂਸ਼ੀਅਲ ਨੋਮੀਨੀ ਬਣਨ ਦੇ ਲਈ ਜਿਹੜੇ ਉਹ ਚਾਹੀਦੇ ਹੁੰਦੇ ਆ ਕਨਵੈਨਸ਼ਨ 'ਚ, ਇਹ ਇਸ ਆંકੜੇ ਨੂੰ ਜਿਹੜਾ ਉਹ ਪਾਰ ਕਰ ਚੁੱਕੇ ਹੋਏ ਆ। ਇਸ ਮੌਕੇ ਦੇ ਉੱਤੇ ਜਿਹੜੇ ਉਪ ਰਾਸ਼ਟਰਪਤੀ ਉੱਥੇ ਜਿਹੜੇ ਪਹੁੰਚੇ ਸੀਗੇ, ਉਹਨਾਂ ਨੇ ਇਹਨਾਂ ਸਾਰੇ ਡੈਲੀਗੇਟਸ ਦਾ ਜਿਹੜਾ ਉਹ ਧੰਨਵਾਦ ਕੀਤਾ ਆ। ਤੇ ਜਿਹੜੇ ਅੱਜ ਰਾਸ਼ਟਰਪਤੀ ਟਰੰਪ ਤੇ ਉਪ ਰਾਸ਼ਟਰਪਤੀ ਮਾਈਕ ਪੈਂਸ ਆ, ਉਹ ਇੱਕ ਵਾਈਟ ਹਾਊਸ ਦੀ ਟ੍ਰਿਪ ਦੇ ਵਜੋਂ ਨਾਰਥ ਕੈਰੋਲੀਨਾ ਦੇ ਵਿੱਚ ਆਈ ਥਿੰਕ ਸ਼ਾਰਲਟ ਦੇ ਵਿੱਚ ਜਿਹੜੇ ਉਹ ਪਹੁੰਚਣਗੇ। ਜੀ ਅਗਲੀ ਖਬਰ ਜਿਹੜੀ ਆ ਉਹ ਟਿਕਟੌਕ ਨੂੰ ਲੈ ਕੇ ਆ। ਪਿਛਲੇ ਹਫ਼ਤਿਆਂ ਦੇ ਵਿੱਚ ਪ੍ਰੈਜ਼ੀਡੈਂਟ ਡੋਨਲਡ ਟਰੰਪ ਨੇ ਇਹ ਕਿਹਾ ਸੀ ਵੀ ਟਿਕਟੌਕ ਨੂੰ ਬੈਨ ਕੀਤਾ ਜਾਊਗਾ USA ਦੇ ਵਿੱਚ, ਜਾਂ ਫਿਰ ਇਹ ਆਪਣੀ ਡੀਲ ਆ ਮਾਈਕਰੋਸਾਫਟ ਜਾਂ ਹੋਰ ਕਿਸੇ ਨਾਲ ਬਣਾ ਲੈਣ। ਸੋ ਹੁਣ ਟਿਕਟੌਕ ਕੰਪਨੀ ਨੇ ਟਰੰਪ ਐਡਮਿਨਿਸਟ੍ਰੇਸ਼ਨ ਨੂੰ ਜਿਹੜਾ ਸੂ ਕੀਤਾ ਹੈਗਾ ਆ ਵੀ ਇਹ ਇਲੀਗਲ ਆ ਪ੍ਰੈਜ਼ੀਡੈਂਟ ਟਰੰਪ ਵੱਲੋਂ ਇੱਕ ਕੰਪਨੀ ਨੂੰ ਬੰਦ ਕਰਨਾ। ਜੀ ਕਹਿੰਦੇ ਵੀ ਇਸ ਤਰੀਕੇ ਦੇ ਨਾਲ ਐਗਜ਼ੀਕਿਊਟਿਵ ਆਰਡਰ ਜਾਰੀ ਕਰਕੇ ਜਿਹੜਾ ਉਹ ਬੈਨ ਉਹ ਨਹੀਂ ਕਰ ਸਕਦੇ। ਪਿਛਲੇ ਵੀਕਐਂਡ ਦੇ ਉੱਤੇ ਇਸ ਦੀਆਂ ਕਨਸੋਹਾਂ ਜਿਹੜੀਆਂ ਉਹ ਚੱਲ ਰਹੀਆਂ ਸੀਗੀਆਂ ਵੀ ਟਿਕਟੌਕ ਵਾਲੇ ਜਿਹੜੇ ਉਹ ਕਰ ਸਕਦੇ ਨੇ। ਸੋ ਇੱਦਾਂ ਇਹ ਵੀ ਹਰਜੋਤ ਸਿੰਘ ਜੀ, ਦੋ ਤਿੰਨ ਚੀਜ਼ਾਂ ਇਸ ਦੇ ਵਿੱਚ ਜਿਹੜੀਆਂ ਹੋ ਸਕਦੀਆਂ। ਇੱਕ ਤਾਂ ਚਲੋ ਇਹਨਾਂ ਨੇ ਆਪਣਾ ਦਿਖਾਉਣਾ ਹੀ ਸੀਗਾ, ਅੱਖਾਂ ਤਾਂ ਇਹਨਾਂ ਨੇ ਵੀ ਜਿਹੜੀਆਂ ਹੁਣ ਦਿਖਾਉਣੀਆਂ ਸੀ। ਏਡੀ ਵੱਡੀ ਕੰਪਨੀ ਆ, $multi-billion ਕੰਪਨੀ ਆ, ਉਹ ਆਪਣਾ ਬਿਜ਼ਨਸ ਜਿਹੜਾ ਕੋਈ ਵੀ ਨਹੀਂ ਜਿਹੜਾ ਉਹ ਲੂਜ਼ ਕਰਨਾ ਚਾਹੁੰਦੇ। ਤੇ ਇਹ ਵੀ ਹੋ ਸਕਦਾ ਵੀ ਜਿਹੜੇ ਮਾਈਕਰੋਸਾਫਟ ਦੇ ਨਾਲ ਗੱਲਬਾਤ ਕੋਈ ਚੱਲ ਰਹੀ ਹੈ, ਸ਼ਾਇਦ ਜਿਸ ਤਰੀਕੇ ਨਾਲ ਚਾਹੁੰਦੇ ਆ ਉਹ ਅੱਗੇ ਨਹੀਂ ਵੱਧ ਰਹੀ ਹੋ ਸਕਦੀ। ਸੋ ਉਸ ਦਾ ਪ੍ਰਭਾਵ ਵੀ ਜਿਹੜਾ ਆ ਉਹ ਇਸ ਦੇ ਉੱਤੇ ਪਿਆ ਹੋ ਸਕਦਾ ਆ। ਇੱਕ ਜਿਹੜੀ ਕਰੋਨਾ ਵਾਇਰਸ ਦੇ ਨਾਲ ਸੰਬੰਧਿਤ ਇਹ ਖਬਰ ਆਈ ਹੈ ਹਰਜੋਤ ਸਿੰਘ ਜੀ, ਹਾਂਗਕਾਂਗ ਤੋਂ ਇੱਕ ਇਨਸਾਨ ਜਿਹੜਾ ਕਿ ਪਹਿਲਾਂ ਕਰੋਨਾ ਵਾਇਰਸ ਤੋਂ ਪੀੜਿਤ ਹੋਇਆ ਸੀ, ਉਹ ਫਿਰ ਰਿਕਵਰ ਕਰ ਗਿਆ, ਠੀਕ ਹੋ ਗਿਆ। ਤੇ ਅੱਜ ਕਹਿੰਦੇ ਕਨਫਰਮ ਕੀਤਾ ਹੈ ਰਿਸਰਚਰਸ ਨੇ ਵੀ ਜਿਹੜਾ ਹਾਂਗਕਾਂਗ ਦਾ ਇਹ ਇਨਸਾਨ ਜਿਹੜਾ ਇਸ ਨੂੰ ਕਰੋਨਾ ਵਾਇਰਸ ਮੁੜ ਦੁਬਾਰਾ ਜਿਹੜਾ ਉਹ ਹੋ ਚੁੱਕਾ ਹੋਇਆ ਆ। ਇਸ ਤੋਂ ਪਹਿਲਾਂ ਇਸ ਦੀਆਂ ਜਿਹੜੀਆਂ ਚਰਚਾਵਾਂ ਜਿਹੜੀਆਂ ਆ ਉਹ ਚੱਲੀਆਂ ਸੀਗੀਆਂ ਵੀ ਜਿਹੜੇ ਪੇਸ਼ੈਂਟਸ ਜਿਹੜੇ ਕਰੋਨਾ ਵਾਇਰਸ ਦੇ ਜਿਹੜੇ ਠੀਕ ਹੋਏ ਨੇ ਕਿ ਮੁੜ ਕੇ ਕਿਤੇ ਦੁਬਾਰਾ ਉਹਨਾਂ ਨੂੰ ਕਰੋਨਾ ਵਾਇਰਸ ਹੋ ਸਕਦਾ ਜਾਂ ਨਹੀਂ ਹੋ ਸਕਦਾ। ਅੱਜ ਰਿਸਰਚਰਸ ਨੇ ਇਸ ਚੀਜ਼ ਨੂੰ ਇੱਕ ਹਿਸਾਬ ਦੇ ਨਾਲ ਇਹਦਾ ਉਦਾਹਰਣ ਦੇ ਕੇ ਜਿਹੜਾ ਆ ਉਹ ਕਨਫਰਮ ਕੀਤਾ ਆ। ਕਹਿੰਦੇ ਵੀ ਜਦੋਂ ਕੋਈ ਪੇਸ਼ੈਂਟ ਰਿਕਵਰ ਹੁੰਦਾ ਕੋਵਿਡ-19 ਤੋਂ, ਉਹਦੀ ਜਿਹੜੀ ਇਮਿਊਨਿਟੀ ਆ ਉਹ ਇਹ ਨਹੀਂ ਆ ਵੀ ਸ਼ਾਇਦ ਸਾਰੀ ਉਮਰ ਦੇ ਲਈ ਜਿਹੜੀ ਉਹ ਰਹਿੰਦੀ ਆ, ਉਹ ਸ਼ਾਰਟ ਲਿਵਡ ਹੋ ਸਕਦੀ ਆ, ਥੋੜ੍ਹੇ ਸਮੇਂ ਦੇ ਲਈ ਉਸ ਨੂੰ ਜਿਹੜੀ ਮੁੜ ਦੁਬਾਰਾ ਹੋਣ ਤੋਂ ਬਚਾ ਸਕਦੀ ਆ। ਪਰ ਜੇ ਵਿੱਚ ਇਨਫ ਵਕਤ ਜਿਹੜਾ ਪੈ ਜਾਵੇ, ਸਮਾਂ ਜਿਹੜਾ ਉਸ ਦੇ ਵਿੱਚ ਆ ਜਾਵੇ, ਤਾਂ ਫਿਰ ਕਹਿੰਦੇ ਮੁੜ ਦੁਬਾਰਾ ਵੀ ਜਿਹੜੀ ਆ ਇਹ ਉਸ ਨੂੰ ਬਿਮਾਰੀ ਜਿਹੜੀ ਉਹ ਲੱਗ ਸਕਦੀ ਹੈ। ਤੇ ਕਹਿੰਦੇ ਇਹ ਇਸ ਦਾ ਇੱਕ ਉਦਾਹਰਣ ਜਿਹੜਾ ਉਹ ਹੈਗਾ ਆ। ਹਾਂਗਕਾਂਗ ਦੇ ਜਿਹੜੇ ਰਿਸਰਚਰਸ ਆ ਉਹਨਾਂ ਨੇ ਇਸ ਦੇ ਬਾਰੇ ਦੱਸਿਆ। ਸੋ ਬਹੁਤ ਸਾਰੇ ਲੋਕ ਕਈ ਵਾਰੀ ਇਸ ਨੂੰ ਬਹੁਤ ਹੀ ਹੌਲਿਆਂ ਦੇ ਵਿੱਚ ਕਈ ਵਾਰੀ ਲੈ ਜਾਂਦੇ ਆ, ਕੋਈ ਅਜੇ ਵੀ ਇਸ ਨੂੰ ਕੌਨਸਪੀਰੇਸੀ ਥਿਊਰੀ ਜਾਂ ਜੋ ਮਰਜ਼ੀ ਆਖੀ ਜਾਣ। ਪਰ ਦੇਖੋ, ਬਿਮਾਰ ਹੋ ਕੇ ਜਿਨ੍ਹਾਂ ਦੇ ਪਰਿਵਾਰਾਂ ਦੇ ਵਿੱਚੋਂ ਤਾਂ ਜੀ ਚਲੇ ਗਏ, ਉਹਨਾਂ ਨੂੰ ਜਿਹੜਾ ਉਸ ਦੇ ਬਾਰੇ ਜ਼ਿਆਦਾ ਇਸ ਦਾ ਮਾਲੂਮ ਹੁੰਦਾ ਆ। 2.25 ਲੱਖ ਤਕਰੀਬਨ ਅਮਰੀਕਨ ਜਿਹੜੇ ਹੁਣ ਤੱਕ ਮਾਰੇ ਜਾ ਚੁੱਕੇ ਆ, ਤੇ ਲੋਕ ਅਜੇ ਵੀ ਕਈ ਆ ਇਸ ਨੂੰ ਧਿਆਨ ਦੇ ਨਾਲ ਇਸ ਨੂੰ ਜਿਹੜਾ ਆ ਉਹ ਇਸ ਹਿਸਾਬ ਨਾਲ ਨਹੀਂ ਦੇਖ ਰਹੇ ਵੀ ਇਹਦੇ ਕਰਕੇ ਕਿੰਨੀ ਜ਼ਿਆਦੀਆਂ ਜਿਹੜੀਆਂ ਪ੍ਰੋਬਲਮਸ ਆ ਉਹ ਆ ਸਕਦੀਆਂ ਨੇ। ਸੋ ਪਲੀਜ਼ ਇhtiyਾਤ ਵਰਤੋ, ਧਿਆਨ ਰੱਖੋ, ਆਪਣੇ ਆਪ ਨੂੰ ਵੱਧ ਤੋਂ ਵੱਧ
ਹਾਈਜੀਨ ਦਾ ਜਿਹੜਾ ਆ ਉਹ ਹਾਣੀ ਬਣਾਓ, ਸਾਫ ਸਫਾਈ ਦਾ ਜਿਹੜਾ ਉਹ ਜ਼ਿਆਦਾ ਧਿਆਨ ਰੱਖੋ ਅਤੇ ਬਚਾਅ ਰੱਖੋ। ਜੇ ਨਾ ਹੀ ਜਾਣਾ ਪਵੇ ਕਿਤੇ ਤਾਂ ਉਹਦੇ ਵਿੱਚ ਹੀ ਜਿਹੜੀ ਉਹ ਭਲਾਈ ਆ। ਜੇ ਮਜਬੂਰੀ 'ਚ ਜਾਣਾ ਪੈਂਦਾ ਆ ਅਤੇ ਆਪਣੇ ਸੈਨੀਟਾਈਜ਼ਰ, ਮਾਸਕ ਵਗੈਰਾ ਉਹ ਜਿਹੜਾ ਜ਼ਰੂਰ ਪਹਿਨ ਕੇ ਜਾਇਆ ਜਾਵੇ। ਜੀ, ਅਗਲੀ ਖਬਰ ਮੇਨ ਸਟੇਟ ਤੋਂ ਆ ਰਹੀ ਆ, ਜਿੱਥੇ ਕਿ ਅਗਸਤ 7 ਨੂੰ ਇੱਕ ਕਹਿੰਦੇ ਵਿਆਹ ਦੀ ਪਾਰਟੀ ਹੋਈ ਸੀ, ਜਿਹਦੇ ਵਿੱਚ 65 ਲੋਕਾਂ ਨੇ ਹਿੱਸਾ ਲਿਆ ਸੀ, ਜਦ ਕਿ ਸਟੇਟ ਆਫ ਮੇਨ ਨੇ 50 ਲੋਕਾਂ ਤੋਂ ਉੱਪਰ ਇਕੱਠ ਹੋਣ 'ਤੇ ਪਾਬੰਦੀ ਲਾਈ ਹੋਈ ਆ। ਉਸ ਤੋਂ ਬਾਅਦ ਉਹ ਜਿੰਨੇ ਵੀ ਲੋਕ ਵਿਆਹ 'ਤੇ ਗਏ ਸੀ, ਕਹਿੰਦੇ ਬਾਅਦ ਦੇ ਵਿੱਚ 50 ਦੇ ਕਰੀਬ ਲੋਕ ਜਿਹੜੇ ਕਰੋਨਾ ਵਾਇਰਸ ਨਾਲ ਇਨਫੈਕਟਡ ਹੋਏ ਆ, ਅਤੇ 50 ਦੇ ਵਿੱਚੋਂ 50% ਉਹ ਆ ਜਿਹੜੇ ਵਿਆਹ 'ਚ ਨਹੀਂ ਗਏ ਸੀ। ਹੁਣ ਅੱਜ ਇੱਕ ਖਬਰ ਆ ਰਹੀ ਆ ਵੀ ਜਿਹੜਾ ਵੀ ਉਸ ਪਾਰਟੀ ਨੂੰ ਅਟੈਂਡ ਕਰਨ ਗਿਆ ਸੀ, ਉਸ ਦਾ ਅੱਗੇ ਕੋਈ ਰਿਸ਼ਤੇਦਾਰ ਬੀਬੀ 78 ਸਾਲਾਂ ਦੀ, ਉਹਦੀ ਜਿਹੜੀ ਹੁਣ ਕਰੋਨਾ ਵਾਇਰਸ ਦੇ ਨਾਲ ਅੱਜ ਮੌਤ ਹੋ ਗਈ ਹੈਗੀ ਆ। ਸੋ ਇਹ ਦੇਖੋ ਵੀ ਕਿੱਦਾਂ ਅਸਰ ਹੁੰਦਾ ਹੈਗਾ। ਕਹਿੰਦੇ ਵੀ ਜਿਹੜੇ 50% ਨਹੀਂ ਵੀ ਗਏ ਸੀ, ਉਹਨਾਂ ਨੂੰ ਜਿਹੜੇ ਲੋਕ ਗਏ ਸੀ ਉਹਨਾਂ ਤੋਂ ਹੀ ਕਰੋਨਾ ਵਾਇਰਸ ਹੋ ਗਈ ਹੈਗੀ ਆ। ਸੋ ਇੱਕ ਪਾਰਟੀ ਤੋਂ 50 ਕੇਸ ਹੋ ਗਏ ਜੀ। ਅਤੇ ਅਜੇ ਆਪਾਂ ਦੇਖ ਰਹੇ ਸੀ ਵੀ ਉੱਥੇ ਲੱਖਾਂ ਲੋਕ ਜਿਹੜੇ ਕਿ ਮੋਟਰਸਾਈਕਲ ਰੈਲੀ ਵਾਲੇ ਦੇ ਦੌਰਾਨ ਜਿਹੜੇ ਉਹ ਇਕੱਠੇ ਹੋਏ ਸੀ। ਉੱਥੋਂ ਵੀ ਖਬਰ ਆਈ ਸੀ ਵੀ ਇੱਕ ਅੱਧਾ ਬੰਦਾ ਇਹਦਾ ਪੋਜ਼ੀਟਿਵ ਜਿਹੜਾ ਉਹ ਕਈ ਥਾਵਾਂ ਦੇ ਉੱਤੇ ਘੁੰਮਦਾ ਜਿਹੜਾ ਉਹ ਰਿਹਾ ਆ। ਸੋ ਭਾਈ ਧਿਆਨ ਜਿਹੜਾ ਉਹ ਤੁਸੀਂ ਰੱਖੋ। ਉੱਦਾਂ ਜਿਹੜਾ ਹਰਜੋਤ ਸਿੰਘ ਜੀ, ਸੋਸ਼ਲ ਮੀਡੀਆ ਦੇ ਉੱਤੇ ਹੁਣ ਵਿਆਹਾਂ ਦੀਆਂ ਇਹ ਪਾਰਟੀਆਂ ਪੂਰਟੀਆਂ ਦੀਆਂ ਫੋਟੋਆਂ ਹੁਣ ਪੈਣੀਆਂ ਸ਼ੁਰੂ ਹੋ ਗਈਆਂ। ਸੋ ਲੋਕ ਲੱਗਦਾ ਇਹ ਮੰਨ ਚੁੱਕੇ ਆ ਵੀ ਕੋਈ ਨਹੀਂ ਜੀ, ਆਪਾਂ ਨੂੰ ਨਹੀਂ ਜਿਹੜਾ ਇਹ ਚੀਜ਼ ਜਿਹੜੀ ਉਹ ਹੋ ਸਕਦੀ। ਸੋ ਇਹ ਹੁਣ ਬਹੁਤ ਭਾਈ ਧਿਆਨ ਰੱਖਣ ਦੀ ਜ਼ਰੂਰਤ ਆ। ਤੁਸੀਂ ਉਹਨਾਂ ਲੋਕਾਂ ਦੇ ਨਾਲ ਵੀ ਮਿਲਦੇ ਆ, ਕਈਆਂ ਦੀ ਇਮਿਊਨਿਟੀ ਜਿਹੜੀ ਉਹ ਇੰਨੀ ਸਟਰੋਂਗ ਨਹੀਂ ਹੁੰਦੀ, ਹੋ ਸਕਦਾ ਵੀ ਤੁਸੀਂ ਝੱਲ ਸਕਦੇ ਹੋਵੋ ਇਸ ਚੀਜ਼ ਨੂੰ। ਕਈਆਂ ਦੇ ਜਿਹੜਾ ਸਰੀਰਕ ਤੌਰ ਦੇ ਉੱਤੇ ਅਤੇ ਕਈਆਂ ਦੀ ਆਰਥਿਕ ਤੌਰ ਦੇ ਉੱਤੇ ਸਥਿਤੀ ਨਹੀਂ ਹੁੰਦੀ ਵੀ ਇਹ ਚੀਜ਼ਾਂ ਨੂੰ ਜਿਹੜਾ ਉਹ ਝੱਲ ਸਕਣ। ਸੋ ਕਿਰਪਾ ਕਰਕੇ ਇੱਕ ਦੂਜੇ ਦਾ ਜਿਹੜਾ ਉਹ ਜ਼ਿਆਦਾ ਉਹ ਧਿਆਨ ਰੱਖਿਆ ਜਾਵੇ। ਚਲੋ ਕੋਈ ਨਹੀਂ, ਖੁਸ਼ੀਆਂ ਦੇ ਦਿਨ ਜਿਹੜੇ ਸਾਰਿਆਂ ਦੇ ਘਰ ਜਿਹੜੇ ਆਉਣ, ਪਰ ਇਹ ਨਾ ਹੋਵੇ ਵੀ ਉਹਨਾਂ ਦੇ ਦੌਰਾਨ ਉਹਦੇ ਕਰਕੇ ਜਿਹੜਾ ਹੋਰ ਹੀ ਮਾਤਮ ਜਿਹੜੇ ਆ ਉਹ ਛਾ ਜਾਣ। ਜੀ, ਅਗਲੀ ਖਬਰ ਵੱਲ ਚੱਲੀਏ। ਕਹਿੰਦੇ ਪਿਛਲਾ ਹਫ਼ਤਾ ਜਿਹੜਾ ਆ ਪੰਜਾਬੀਆਂ ਲਈ ਬਾਹਲਾ ਗੁੱਡ ਨਹੀਂ ਰਿਹਾ। ਨਾਰਥ ਅਮਰੀਕਾ 'ਚ ਆਪਾਂ ਪਿਛਲੇ ਹਫ਼ਤੇ ਵੀ ਖਬਰ ਸਾਂਝੀ ਕੀਤੀ ਸੀ ਕਿਸ ਤਰ੍ਹਾਂ ਕੈਨੇਡਾ ਦੇ ਜਿਹੜੇ 3 ਟਰੱਕ ਡਰਾਈਵਰ, ਜਿਨ੍ਹਾਂ ਸਾਰਿਆਂ ਦੀ ਏਜ 30 ਸਾਲ ਤੋਂ ਥੱਲੇ ਸੀ, ਉਹ ਐਕਸੀਡੈਂਟ ਦੇ ਵਿੱਚ ਉਹਨਾਂ ਦੀ ਮੌਤ ਹੋ ਗਈ। ਇੱਕ ਫ੍ਰਿਜ਼ਨੋ ਦਾ ਟਰੱਕ ਡਰਾਈਵਰ 38 ਸਾਲਾਂ ਦਾ, ਉਹਦੀ ਮੌਤ ਹੋ ਗਈ। ਇੱਕ ਹੋਰ ਬਹੁਤ ਮਾੜੀ ਖਬਰ ਫ੍ਰਿਜ਼ਨੋ ਤੋਂ ਆ ਰਹੀ ਆ। ਪਿਛਲੇ ਸ਼ੁੱਕਰਵਾਰ 1 ਵਜੇ ਦੇ ਕਰੀਬ ਇੱਕ ਕਾਰ ਦਾ ਐਕਸੀਡੈਂਟ ਹੋਇਆ, ਜਿਹਦੇ ਵਿੱਚ ਸੁਖਜਿੰਦਰ ਕੌਰ ਨਾਮ ਦੀ ਜਿਹੜੀ ਬੀਬੀ ਆ 45 ਸਾਲਾਂ ਦੀ, ਉਹਦੀ ਉੱਥੇ ਡੈਥ ਹੋ ਗਈ। ਅਤੇ ਉਹਦਾ ਹਸਬੈਂਡ ਜਿਹੜਾ ਆ ਬਹੁਤ ਹੀ ਕ੍ਰਿਟੀਕਲ ਕੰਡੀਸ਼ਨ 'ਚ ਆ ਅਤੇ ਉਹ ਕੋਮੇ ਦੇ ਵਿੱਚ ਆ। ਕਹਿੰਦੇ ਵੀ ਇੰਨੀ ਮਾੜੀ ਪਰਿਵਾਰ ਦੀ ਸਿਚੁਏਸ਼ਨ ਵੀ ਇਹ ਜਿਹੜਾ ਉਹਦਾ ਹਸਬੈਂਡ ਆ ਉਹ 10-11 ਸਾਲ ਪਹਿਲਾਂ USA 'ਚ ਆਇਆ ਸੀ, ਅਤੇ ਹੁਣ ਉਹਦੀ ਵਾਈਫ ਅਤੇ 2 ਬੱਚੀਆਂ, ਇੱਕ 19 ਸਾਲ ਦੀ ਅਤੇ ਇੱਕ 14 ਸਾਲ ਦੀ, ਇਹ ਦਸੰਬਰ ਮਹੀਨੇ 'ਚ ਹੀ ਇੰਡੀਆ ਤੋਂ ਆਏ ਸੀ, ਨਵੰਬਰ 'ਚ। ਅਤੇ ਉਹ ਆਪਣੀ ਵਾਈਫ ਨੂੰ ਕਾਰ ਸਿਖਾਲ ਰਿਹਾ ਸੀ ਜਦੋਂ ਉਸ ਦੀ ਵਾਈਫ ਨੇ ਜਿਹੜਾ ਸਟਾਪ ਸਾਈਨ ਮਿਸ ਕਰ ਦਿੱਤਾ, ਅਤੇ ਉਹਦੇ ਨਾਲ ਇੱਕ ਟਰੱਕ ਦਾ ਐਕਸੀਡੈਂਟ ਹੋ ਗਿਆ ਅਤੇ ਉੱਥੇ ਹੀ ਜਿਹੜੀ ਆ 45 ਸਾਲਾਂ ਦੀ ਸੁਖਜਿੰਦਰ ਕੌਰ, ਉਹਦੀ ਡੈਥ ਹੋ ਗਈ। ਅਤੇ ਜਿਹੜੇ ਉਹਦਾ ਹਸਬੈਂਡ ਆ ਉਹ ਬਹੁਤ ਹੀ ਕ੍ਰਿਟੀਕਲ ਕੰਡੀਸ਼ਨ 'ਚ ਆ, ਕੋਮੇ ਦੇ ਵਿੱਚ ਆ, ਅਤੇ 2 ਬੱਚੀਆਂ, ਇੱਕ 16 ਸਾਲ ਦੀ ਅਤੇ ਇੱਕ ਹੈਗੀ ਆ 14 ਸਾਲ, ਇੱਕ 19 ਸਾਲ ਦੀ, ਇੱਕ 14 ਦੀ। ਅਤੇ ਕਹਿੰਦੇ ਉਹਨਾਂ ਦਾ ਕੋਈ ਵੀ ਰਿਸ਼ਤੇਦਾਰ ਨਹੀਂ, ਉਹਨਾਂ ਦੇ ਪਿੰਡ ਦੇ ਕੋਈ ਇੱਥੇ ਪਰਿਵਾਰ ਹੈਗਾ ਆ, ਉਹ ਉਹਨਾਂ ਦੇ ਜਿਹੜੀ ਆ ਹੈਲਪ ਕਰ ਰਿਹਾ ਹੈਗਾ। ਜੀ ਜੀ ਬਿਲਕੁਲ। ਸੋ ਆਪਾਂ ਜਿਹੜੇ ਆਪਣੇ ਸਰੋਤਿਆਂ ਨੂੰ ਇੱਕ ਵਾਰੀ ਫਿਰ ਜਿਹੜਾ ਦੱਸ ਜਾਈਏ, ਜਿਹੜੀ ਸਿਟੀ ਆਫ ਐਲ ਗਰੋਵ ਹੈਗੀ ਆ, ਉਹਨਾਂ ਦੇ ਦੁਆਰਾ ਅੱਜ ਤੋਂ ਜਿਹੜੇ ਸਮਾਲ ਬਿਜ਼ਨਸ ਜਿਹੜੇ ਆ ਉਹਨਾਂ ਦੇ ਲਈ, ਅਤੇ ਜਿਹੜੇ ਉੱਥੇ ਨਾਨ ਪ੍ਰੋਫਿਟ ਆਰਗੇਨਾਈਜੇਸ਼ਨ ਆ ਉਹਨਾਂ ਦੇ ਲਈ ਜਿਹੜਾ ਗ੍ਰਾਂਟ ਸਿਸਟਮ ਜਿਹੜਾ ਉਹ ਸ਼ੁਰੂ ਹੋ ਚੁੱਕਾ ਹੈ। ਐਪਲੀਕੇਸ਼ਨ ਜਿਹੜੀਆਂ ਉਹ ਲਾਈਵ ਹੋ ਚੁੱਕੀਆਂ ਨੇ। ਸਮਾਲ ਬਿਜ਼ਨਸ ਰਿਕਵਰੀ ਗ੍ਰਾਂਟ ਐਪਲੀਕੇਸ਼ਨ ਉਹ ਚਾਲੂ ਆ। ਸੋ ਤੁਸੀਂ ਜਿਹੜਾ ਉਹ ਹੁਣ ਭਰ ਸਕਦੇ ਹੋ, ਜਿਹੜੇ ਸਿਟੀ ਆਫ ਐਲ ਗਰੋਵ ਦੇ ਅਧੀਨ ਜਿਹੜੇ ਉਹ ਆਉਂਦੇ ਨੇ, ਅਤੇ $25,000 ਤੱਕ ਦਾ ਜਿਹੜੀ ਗ੍ਰਾਂਟ ਆ ਤੁਹਾਨੂੰ ਜਿਹੜੀ ਉਹ ਮਿਲ ਸਕਦੀ ਆ। ਸੋ ਹੁਣ ਦੇਖੋ ਆਪਣੇ ਇੱਥੇ ਹੁਣ ਪਾਰਟੀਆਂ ਵਾਲੇ ਤਾਂ ਇੱਕ ਜਾਣੇ ਕਹਿੰਦੇ ਵੀ ਕੋਈ ਨਹੀਂ ਗ੍ਰਾਂਟਾਂ ਦੇਣੀਆਂ ਚਾਹੀਦੀਆਂ, ਦੂਜੇ ਵਾਲੇ ਕਹਿੰਦੇ ਵੀ ਇਹ ਚੀਜ਼ ਸੋਸ਼ਲਿਜ਼ਮ ਆ। ਸੋ ਹੁਣ ਦੇਖੋ ਮਦਦ ਜਿਹੜੀ ਮਿਲ ਰਹੀ ਹੈ ਅਤੇ ਲੈ ਲਓ, ਕੋਈ ਐਸੀ ਗੱਲ ਨਹੀਂ ਆ ਜਿਹੜੀ ਹੁਣ ਸਰਕਾਰ ਦੇ ਰਹੀ ਆ। ਸੋ ਇੱਦਾਂ ਹੀ ਹੁੰਦਾ ਜ਼ਿਆਦਾਤਰ, ਜਦੋਂ ਲੋਕਾਂ ਨੂੰ ਆਪ ਮਿਲਦੀ ਉਦੋਂ ਕਹਿੰਦੇ ਹੁੰਦੇ ਆ ਵੀ ਨਹੀਂ ਵੇ ਠੀਕ ਆ, ਸਾਨੂੰ ਜ਼ਰੂਰਤ ਆ। ਜਦੋਂ ਕਿਸੇ ਨੂੰ ਮਿਲੇ ਉਦੋਂ ਫਿਰ ਉਹ ਸੋਸ਼ਲਿਜ਼ਮ ਕਹਿਣ ਲੱਗ ਜਾਂਦੇ ਆ। ਪਰ ਇਹ ਹੁਣ ਗ੍ਰਾਂਟ ਜਿਹੜੀ ਉਹ ਮਿਲ ਰਹੀ ਆ ਸਿਟੀ ਆਫ ਐਲ ਗਰੋਵ ਦੇ ਜਿਹੜੇ ਸਮਾਲ ਬਿਜ਼ਨਸਿਸ ਆ ਉਹਨਾਂ ਦੇ ਲਈ। ਤੁਸੀਂ ਉਹਨਾਂ ਦੀ ਵੈਬਸਾਈਟ 'ਤੇ ਜਾ ਕੇ, ਐਲ ਗਰੋਵ ਸਿਟੀ ਦੀ ਵੈਬਸਾਈਟ 'ਤੇ ਜਾ ਕੇ, ਅਤੇ ਤੁਸੀਂ ਜਾ ਕੇ ਇਸ ਐਪਲੀਕੇਸ਼ਨ ਨੂੰ ਜਿਹੜਾ ਉਹ ਭਰੋ,
ਤੇ ਜਾਂ ਜੇ ਗ੍ਰਾਂਟ ਜਿੰਨੀ ਵੀ ਮਿਲਦੀ ਹੈ, ਕਿੰਨੇ ਇੰਪਲੋਈ ਆ, ਕਿੰਨਾ ਬਿਜ਼ਨਸ ਸੀ, ਉਹਨਾਂ ਸਾਰੀਆਂ ਚੀਜ਼ਾਂ ਦੇ ਆਧਾਰ ਦੇ ਨਾਲ ਤੁਹਾਨੂੰ ਜਿਹੜੀ ਉੱਥੇ ਗ੍ਰਾਂਟ ਇਹ ਮਿਲ ਸਕਦੀ ਹੈਗੀ ਆ। ਸੋ ਬਿਲਕੁਲ ਜਿੰਨੇ ਵੀ ਸਰੋਤੇ ਸਾਡੇ ਕਿਉਂਕਿ ਸੁਣਦੇ ਬਹੁਤ ਦੂਰ ਦੂਰ ਆ, ਐਲਗਰੋਵ ਇਹ ਟਾਊਨ ਸੈਕਰਾਮੈਂਟੋ ਦੇ ਨਾਲ ਹੈਗਾ ਆ, ਅਤੇ ਜਿਹੜੇ ਵੀ ਬਿਜ਼ਨਸਿਸ ਐਲਗਰੋਵ ਦੇ ਵਿੱਚ ਹੈਗੇ ਆ ਪੁਰਾਣੇ ਸਮੇਂ ਤੋਂ, ਸਿਰਫ ਉਹ ਹੀ ਜਿਹੜਾ ਆ ਅਪਲਾਈ ਕਰ ਸਕਦੇ ਹੈਗੇ ਆ। ਸੋ ਹੋਰ ਵੀ ਬਹੁਤ ਸਾਰੇ ਵੱਖ-ਵੱਖ ਆਉਂਦੀਆਂ ਰਹਿੰਦੀਆਂ, ਜਿੱਦਾਂ ਸਾਡੇ ਕੋਲ ਇਨਫੋਰਮੇਸ਼ਨ ਆਊਗੀ, ਜਿੰਨੇ ਵੀ ਸਾਡੇ ਸਰੋਤੇ ਹੈਗੇ ਆ ਉਹਨਾਂ ਨੂੰ ਆਪਾਂ ਸਾਂਝੀਆਂ ਕਰਦੇ ਰਹਾਂਗੇ। ਇੱਕ ਕਹਿੰਦੇ ਫੀਮਾ ਨੇ ਵੀ ਅਨਪਲੋਇਮੈਂਟ ਗ੍ਰਾਂਟ ਦਿੱਤੀ ਆ ਕੈਲੀਫੋਰਨੀਆ ਵਾਸੀਆਂ ਨੂੰ, ਜਿਹੜੇ ਕੈਲੀਫੋਰਨੀਆ 'ਚ ਰਹਿੰਦੇ ਹੈਗੇ ਆ। $44 ਬਿਲੀਅਨ ਦੇ ਕਰੀਬ ਫੀਮਾ ਵਾਲਿਆਂ ਨੇ ਜਿਹੜੀ ਆ ਗ੍ਰਾਂਟ ਪਿਛਲੇ ਹਫ਼ਤੇ ਦਿੱਤੀ ਹੈਗੀ ਆ, ਜਿਹੜੇ $300 ਵਾਲਾ ਜਿਹੜਾ ਅਜੇ ਐਕਸਟਰਾ ਹਰਜੋਤ ਸਿੰਘ ਜੀ, ਆਈ ਥਿੰਕ ਕੈਲੀਫੋਰਨੀਆ ਨੇ ਅਪਲਾਈ ਨਹੀਂ ਕੀਤਾ ਉਸ ਦੇ ਲਈ। ਇਹ 44 ਬਿਲੀਅਨ ਜਿਹੜੇ ਓਵਰਆਲ ਪੂਰੇ ਅਮਰੀਕਾ ਦੇ ਵਿੱਚ ਇਹਨਾਂ ਨੇ ਜਿਹੜੇ ਇਹ ਵੰਡਣੇ ਆ, ਕਿਉਂਕਿ ਰਾਸ਼ਟਰਪਤੀ ਟਰੰਪ ਡਾਇਰੈਕਟ ਜਿਹੜੇ ਟੈਕਸ ਪੇਅਰ ਮਨੀ ਆ ਉਹ ਇਸ ਤਰੀਕੇ ਨਾਲ ਸਪੈਂਡ ਨਹੀਂ ਕਰ ਸਕਦੇ। ਸੋ ਐਗਜ਼ੀਕਿਊਟਿਵ ਆਰਡਰ ਦੇ ਤਹਿਤ ਉਹਨਾਂ ਨੇ ਫੀਮਾ ਦੇ ਜ਼ਰੀਏ ਜਿਹੜੀ ਅਨਇੰਪਲੋਇਮੈਂਟ $300 ਪਰ ਵੀਕ ਦੇ ਹਿਸਾਬ ਦੇ ਨਾਲ ਗ੍ਰਾਂਟ ਦੇਣ ਦੇ ਲਈ ਜਿਹੜਾ ਉਹ ਐਗਜ਼ੀਕਿਊਟਿਵ ਆਰਡਰ ਜਾਰੀ ਕੀਤਾ ਸੀਗਾ। ਸੋ ਅਜੇ ਸਾਰੇ ਸੂਬਿਆਂ ਨੇ ਉਸ ਚੀਜ਼ ਦੇ ਲਈ ਅਪਲਾਈ ਨਹੀਂ ਕੀਤਾ, ਕਿਉਂਕਿ ਉਹਦੇ ਵਿੱਚ ਇਹ ਵੀ ਮੱਦ ਸੀ ਨਾ ਵੀ 25% ਤੁਹਾਨੂੰ ਵੀ ਆਪਣੇ ਪੱਲਿਓਂ ਜਿਹੜੇ ਆ ਉਹ ਪਾਉਣੇ ਪੈਣੇ ਆ, ਘੱਟੋ ਘੱਟ $100 ਉਹ ਦੇਣਗੇ, ਅਤੇ ਫਿਰ ਕੁੱਲ ਮਿਲਾ ਕੇ $400 ਪਰ ਵੀਕ ਜਿਹੜਾ ਉਹ ਜਿਹੜੇ ਅਨਇੰਪਲੋਇਡ ਆ ਬੇਰੁਜ਼ਗਾਰੀ ਭੱਤੇ ਦੇ ਵਿੱਚ ਐਡੀਸ਼ਨ ਜਿਹੜਾ ਉਹ ਮਿਲੇਗਾ। ਜੀ ਸੋ ਬਿਲਕੁਲ ਕਹਿੰਦੇ ਕੈਲੀਫੋਰਨੀਆ ਨੂੰ ਕੁਛ ਮਿਲ ਸਕਦਾ ਹੈਗਾ ਆ। ਕਈ ਜਿਹੜੀਆਂ ਸਟੇਟਸ ਆ ਜਿੱਦਾਂ ਨਿਊਯਾਰਕ ਆ, ਅਲਾਸਕਾ ਆ, ਜਾਰਜੀਆ, ਵਰਮੌਂਟ, ਮਿਸੀਸਿਪੀ, ਟੈਨਸੀ, ਰੋਡ ਆਈਲੈਂਡ, ਮੈਸਾਚੂਸੇਟਸ, ਅਲਬਾਮਾ, ਕੈਲੀਫੋਰਨੀਆ ਵੀ ਵਿੱਚ ਹੀ ਆਉਂਦਾ, ਇੰਡੀਆਨਾ, ਨਾਰਥ ਕੈਰੋਲੀਨਾ, ਟੈਕਸਸ, ਕੰਟਕੀ, ਮਿਸ਼ੀਗਨ, ਇਹ ਜਿਹੜੀਆਂ ਸਟੇਟਸ ਹੈਗੀਆਂ ਇਹਨਾਂ ਨੂੰ ਜਿਹੜੀ ਗ੍ਰਾਂਟ ਆ ਉਹ ਇਹਦੇ ਵਿੱਚੋਂ ਮਿਲੂਗੀ ਜੀ ਅਪਲਾਈ ਕਰਦੇ ਨੇ ਤਾਂ। ਅਤੇ ਅਗਲੀ ਜਿਹੜੀ ਗੱਲ ਕਰਦੀ ਹੈ, ਅਲਡਰਾਡੋ ਕਾਉਂਟੀ ਸਕੂਲ ਡਿਸਟ੍ਰਿਕਟ ਵਾਲਿਆਂ ਨੇ ਦੱਸਿਆ ਵੀ ਉਹਨਾਂ ਦੇ ਜਿਹੜੇ ਸਟੂਡੈਂਟ ਆ ਉਹ ਵੀ ਇੱਕ COVID-19 ਤੋਂ ਪੋਜ਼ੀਟਿਵ ਜਿਹੜੇ ਉਹ ਪਾਏ ਗਏ ਨੇ। ਪਿਛਲੇ ਹਫ਼ਤੇ ਹੀ ਇਸ ਸਕੂਲ ਡਿਸਟ੍ਰਿਕਟ ਦੇ ਦੁਆਰਾ ਇਨ ਪਰਸਨ ਕਲਾਸਿਸ ਜਿਹੜੀਆਂ ਉਹ ਸ਼ੁਰੂ ਕੀਤੀਆਂ ਗਈਆਂ ਸੀਗੀਆਂ, ਅਤੇ ਹੁਣ ਜਿਹੜਾ ਇਹ ਰੈਸਕਿਊ ਯੂਨੀਅਨ ਸਕੂਲ ਡਿਸਟ੍ਰਿਕਟ ਆਉਂਦਾ ਆ, ਉਹਨਾਂ ਦੇ ਜਿਹੜੇ ਇੱਕ ਸਕੂਲ ਦਾ ਵਿਦਿਆਰਥੀ ਐਲੀਮੈਂਟਰੀ ਸਕੂਲ ਦਾ ਆ ਉਹ ਪੋਜ਼ੀਟਿਵ ਜਿਹੜਾ ਉਹ ਪਾਇਆ ਗਿਆ ਹੈਗਾ ਆ। ਸੋ ਕਹਿੰਦੇ ਵੀ ਹੁਣ 2 ਸਤੰਬਰ ਨੂੰ ਮੁੜ ਦੁਬਾਰਾ ਜਿਹੜੇ ਸਕੂਲ ਅਤੇ ਟੀਚਰਸ ਜਿਹੜੇ ਆ ਸਕੂਲ ਦੇ ਵਿੱਚ ਸਟੂਡੈਂਟ ਅਤੇ ਟੀਚਰ ਆ ਉਹ ਵਾਪਸ ਸਕੂਲ ਦੇ ਵਿੱਚ ਆਉਣ ਵੱਲ ਨੂੰ ਇਹ ਤਰੀਕ ਜਿਹੜੀ ਹੁਣ ਮਿੱਥੀ ਗਈ ਹੈਗੀ ਆ। ਜੀ ਅਤੇ ਸਾਡਾ ਸਮਾਂ ਵੀ ਖਬਰਾਂ ਦਾ ਸਮਾਪਤ ਹੀ ਆ, ਅਤੇ ਜਾਂਦੇ ਜਾਂਦੇ ਇੱਕ ਵਾਰੀ ਫੇਰ ਜਿੰਨੇ ਵੀ ਪੰਜਾਬੀ ਰੇਡੀਓ USA ਦੇ ਸਰੋਤੇ ਹੈਗੇ ਆ, ਪਲੀਜ਼ ਵੱਧ ਤੋਂ ਵੱਧ ਜਿਹੜਾ YouTube ਚੈਨਲ ਆ ਉਸ ਨੂੰ ਸਬਸਕ੍ਰਾਈਬ ਕਰੋ। ਜਿਹੜੇ ਸਾਡੇ ਵੱਖ-ਵੱਖ ਪ੍ਰੋਗਰਾਮ ਹੈਗੇ ਆ ਤੁਸੀਂ ਉਹਨਾਂ ਨੂੰ ਕਿਸੇ ਟਾਈਮ ਵੀ ਸੁਣ ਸਕਦੇ ਹੈਗੇ ਆ, ਉਹਦੇ ਕੋਈ ਚਾਰਜਸ ਨਹੀਂ, ਸਿਰਫ ਫ੍ਰੀ ਉਹਨਾਂ ਦੀ ਸਬਸਕ੍ਰਿਪਸ਼ਨ ਹੈਗੀ ਆ, ਉਸ ਨੂੰ ਜੁਆਇਨ ਕਰੋ। ਅਤੇ ਜਿਹੜੇ ਸਟਾਕਟਨ, ਟ੍ਰੇਸੀ, ਮੋਡੈਸਟੋ, ਇਹਨਾਂ ਮੈਂਟੀਕਾ, ਇਹਨਾਂ ਏਰੀਆ ਦੇ ਵਿੱਚ ਰਹਿੰਦੇ ਹੈਗੇ ਆ, ਹੁਣ ਤੁਸੀਂ ਕਾਰਾਂ ਦੇ ਵਿੱਚ ਵੀ ਪੰਜਾਬੀ ਰੇਡੀਓ USA ਨੂੰ 1570 AM 'ਤੇ ਸੁਣ ਸਕਦੇ ਹੋ। ਜਦੋਂ ਤੁਸੀਂ ਇੱਧਰੋਂ ਓਰੀਗਨ ਵੱਲੋਂ ਆਉਂਦੇ ਆ ਰੈਡਿੰਗ 'ਤੇ ਅੱਗੇ ਜਾ ਕੇ ਤੁਹਾਡਾ 1450 AM ਯੂਬਾ ਸਿਟੀ ਵਾਲਾ ਸਟੇਸ਼ਨ ਸ਼ੁਰੂ ਹੋ ਜਾਂਦਾ, ਉਹ ਤੋਂ ਬਾਅਦ ਫਿਰ ਸੈਕਰਾਮੈਂਟੋ ਵਾਲਾ 1470, ਅਤੇ ਅੱਗੇ ਗੋਲਟ ਤੱਕ ਜਦੋਂ ਆਉਂਦੇ ਆ ਉਹ ਤੋਂ ਅੱਗੇ ਫਿਰ 1570 AM, ਇਹ ਟਰਲਕ ਲਿਵਿੰਗਸਟਨ ਤੱਕ ਜਾਂਦਾ, ਉਸ ਤੋਂ ਅੱਗੇ ਫਿਰ 1300 AM ਫ੍ਰਿਜ਼ਨੋ ਵਾਲਾ ਸਟੇਸ਼ਨ ਸ਼ੁਰੂ ਹੋ ਜਾਂਦਾ, ਅਤੇ ਡਲੀਨੋ ਤੋਂ ਅੱਗੇ ਜਾ ਕੇ 1350 AM ਬੇਕਰਸਫੀਲਡ ਵਾਲਾ, ਅਤੇ LA ਦੀਆਂ ਪਹਾੜੀਆਂ ਤੱਕ ਤੁਸੀਂ ਜਿਹੜਾ ਲਗਾਤਾਰ ਇੱਧਰੋਂ ਰੈਡਿੰਗ ਤੋਂ ਜਾ ਕੇ ਅਤੇ ਪੰਜਾਬੀ ਰੇਡੀਓ USA ਨੂੰ ਵੱਖ-ਵੱਖ ਚੈਨਲ ਦੇ ਉੱਤੇ ਸੁਣ ਸਕਦੇ ਹੋ ਜੀ। ਅਤੇ ਬਾਕੀ ਜੇ ਤੁਸੀਂ ਕਿਸੇ ਵੀ ਹੋਰ ਥਾਂ ਦੇ ਉੱਤੇ ਹੈਗੇ ਆ ਤਾਂ ਤੁਸੀਂ ਪੰਜਾਬੀ ਰੇਡੀਓ USA ਦੀ ਐਪ ਆ ਉਸ ਨੂੰ ਤੁਸੀਂ ਡਾਊਨਲੋਡ ਕਰੋ ਆਪਣੇ ਗੂਗਲ ਦੇ ਪਲੇ ਸਟੋਰ ਦੇ ਵਿੱਚ, ਐਪਲ ਦੇ ਜਿਹੜੇ ਆ ਐਪ ਸਟੋਰ ਦੇ ਵਿੱਚ ਜਾ ਕੇ ਸਰਚ ਕਰੋ ਪੰਜਾਬੀ ਰੇਡੀਓ USA। ਪੰਜਾਬੀ ਰੇਡੀਓ USA ਦੇ ਲੋਗੋ ਵਾਲਾ ਜਿਹੜੀ ਤੁਹਾਨੂੰ ਐਪ ਆ ਉਹ ਨਜ਼ਰ ਆਏਗੀ, ਉਸ ਨੂੰ ਜਿਹੜਾ ਉਹ ਤੁਸੀਂ ਡਾਊਨਲੋਡ ਕਰੋ, ਅਤੇ ਉਸ ਤੋਂ ਬਾਅਦ ਦੇ ਵਿੱਚ ਜਿਹੜਾ ਉਸ ਦਾ ਆਨੰਦ ਜਿਹੜਾ ਉਹ ਤੁਸੀਂ ਮਾਣ ਸਕਦੇ ਹੋ ਜਿੱਥੇ ਮਰਜ਼ੀ ਜਦੋਂ ਮਰਜ਼ੀ। ਉਸ ਦੇ ਵਿੱਚ ਵੀ ਪੁਰਾਣੇ ਪ੍ਰੋਗਰਾਮਸ ਦੇ ਜਿਹੜੇ ਪੋਡਕਾਸਟ ਆ ਉਹ ਪਾ ਦਿੱਤੇ ਜਾਂਦੇ ਨੇ, ਤਾਂ ਜੋ ਤੁਸੀਂ ਉਹਨਾਂ ਨੂੰ ਜੇ ਮੁੜ ਦੁਬਾਰਾ ਸੁਣਨਾ ਚਾਹੁੰਦੇ ਹੋ ਤਾਂ ਜਦੋਂ ਮਰਜ਼ੀ ਜਿਹੜਾ ਉਹ ਸੁਣ ਸਕਦੇ ਹੋ। ਅਤੇ YouTube ਦੇ ਚੈਨਲ ਦੇ ਲਈ ਤੁਸੀਂ YouTube 'ਤੇ ਜਾ ਕੇ ਪੰਜਾਬੀ ਰੇਡੀਓ USA ਸਰਚ ਕਰੋ ਅਤੇ ਉਸ ਨੂੰ ਜਾ ਕੇ ਉੱਥੇ ਤੁਸੀਂ ਸਬਸਕ੍ਰਾਈਬ ਕਰ ਸਕਦੇ ਹੋ। ਸੈਂਟਾ ਕਰੂਜ਼ ਕਾਊਂਟੀ ਵਾਲੇ ਜਿਹੜੇ ਹਰਜੋਤ ਸਿੰਘ ਜੀ ਜਾਂਦੇ ਜਾਂਦੇ ਦੱਸ ਰਹੇ ਉਹ ਟੂਰਿਸਟ ਨੂੰ ਕਹਿ ਰਿਹਾ ਵੀ ਭਾਈ ਨਾ ਆਓ, ਸਾਡੇ ਅੱਗ ਲੱਗੀ ਪਈ ਆ, ਅਸੀਂ ਪਹਿਲੋਂ ਆਪਣਿਆਂ ਨੂੰ ਜਿਹੜਾ ਉਹ ਸਾਂਭ ਲਈਏ ਅਤੇ ਫਿਰ ਤੁਸੀਂ ਜਿਹੜਾ ਘੁੰਮਣ ਫਿਰਨ ਦਾ ਸੈਲਾਨੀਆਂ ਵਾਲਾ ਕੰਮ ਆ ਜਿਹੜਾ ਉਹ ਮੁੜ ਦੁਬਾਰਾ ਜਿਹੜਾ ਆਪਾਂ ਸ਼ੁਰੂ ਕਰ ਲਵਾਂਗੇ। ਸੋ ਬੇਨਤੀ ਹੋਈ ਕਰ ਰਹੇ ਆ ਵੀ ਜਿਹੜੇ ਟੂਰਿਸਟ ਆ ਉਹ ਹੁਣ ਹਾਲ ਦੀ ਘੜੀ ਉਸ ਕਾਊਂਟੀ ਦੇ ਉੱਤੇ, ਉਸ ਸ਼ਹਿਰ ਦੇ ਉੱਤੇ ਜਿਹੜਾ ਉਹ ਦਬਾਅ ਜਿਹੜਾ ਉਹ ਨਾ ਪਾਉਣ, ਕਿਉਂਕਿ ਉਹ ਆਪ ਆਪਣੇ ਅਜੇ ਸਮੱਸਿਆ ਦੇ ਵਿੱਚੋਂ ਜਿਹੜੇ ਉਹ
ਜੂਝ ਰਹੇ ਨੇ ਜੀ। ਸੋ ਬਿਲਕੁਲ ਇੱਕ ਵਾਰੀ ਫੇਰ ਸਰੋਤਿਆਂ ਨੂੰ ਦੱਸਦੇ ਜਾਈਏ, ਬਹੁਤ ਸਾਰੇ ਸਰੋਤੇ ਸਾਡੇ ਅਲੱਗ-ਅਲੱਗ ਪ੍ਰੋਗਰਾਮ ਸੁਣਦੇ ਰਹਿੰਦੇ ਆ। ਪੰਜਾਬੀ ਰੇਡੀਓ USA 24 ਘੰਟੇ 7 ਦਿਨ ਚੱਲਣ ਵਾਲਾ ਰੇਡੀਓ ਸਟੇਸ਼ਨ ਆ ਅਤੇ ਹਰ ਟਾਈਮ ਕੋਈ ਨਾ ਕੋਈ ਪ੍ਰੋਗਰਾਮ ਚੱਲਦਾ ਰਹਿੰਦਾ। ਅਤੇ ਹੁਣ ਤੋਂ ਬਾਅਦ ਜਿਹੜਾ ਪ੍ਰੋਗਰਾਮ ਆ ਅੱਜ ਦਾ ਉਹ ਆਤਮਿਕ ਆਨੰਦ ਹੋਊਗਾ ਜੀ। 11 ਵਜੇ ਤੱਕ ਆਤਮਿਕ ਆਨੰਦ, ਫਿਰ ਉਸ ਤੋਂ ਬਾਅਦ ਦੇ ਵਿੱਚ 11 ਤੋਂ ਲੈ ਕੇ 12:30 ਵਜੇ ਤੱਕ ਪ੍ਰੋਗਰਾਮ ਹਾਸੇ ਚਾਰੇ ਪਾਸੇ, 12:30 ਤੋਂ 2 ਵਜੇ ਤੱਕ ਪ੍ਰੋਗਰਾਮ ਕੁਝ ਗੱਲਾਂ ਕੁਝ ਗੀਤ, 2 ਵਜੇ ਜਿਹੜਾ ਪ੍ਰੋਗਰਾਮ 4 ਵਜੇ ਦੇ ਦਰਮਿਆਨ ਨਜ਼ਰੀਆ, 4 ਵਜੇ ਪ੍ਰੋਗਰਾਮ ਦੇਸੋਂ ਪਰਦੇਸ, ਫਿਰ 5:40 ਦੇ ਉੱਤੇ ਜਿਹੜਾ ਪ੍ਰੋਗਰਾਮ ਆ ਉਹ ਤੁਹਾਡੇ ਲਈ ਪੇਸ਼ ਕਰਾਂਗੇ ਅਪਡੇਟ ਅਮਰੀਕਾ ਦਾ ਸ਼ਾਮ ਦਾ ਬੁਲੇਟਿਨ। 6 ਵਜੇ ਜਿਹੜਾ ਆ ਉਹ ਜਿਹੜੀਆਂ ਆਉਣਗੀਆਂ ਗੁਰਬਾਣੀ ਦਾ ਪ੍ਰੋਗਰਾਮ, ਸ਼ਾਮ ਦੇ ਦੀਵਾਨ ਸਰਵਣ ਕਰਾਂਗੇ। 8 ਵਜੇ ਜਿਹੜਾ ਫਿਰ ਆਵੇਗਾ ਸਿੱਖ ਇਤਿਹਾਸ, 8:15 ਵਜੇ ਪ੍ਰੋਗਰਾਮ ਲੈ ਕੇ ਹਾਜ਼ਰ ਹੋਵਾਂਗੇ ਖਬਰ ਤੇ ਨਜ਼ਰ ਬਲਤੇਜ ਪੰਨੂ ਹੋਣਾ ਦੇ ਨਾਲ। ਅਤੇ ਅੱਜ ਦੇ ਪ੍ਰੋਗਰਾਮ ਦੇ ਵਿੱਚ ਜਿਹੜੀਆਂ ਤੁਹਾਡੀਆਂ ਕਾਲਸ ਵੀ ਉਸ ਪ੍ਰੋਗਰਾਮ 'ਚ ਜਿਹੜੀਆਂ ਉਹ ਲਈਆਂ ਜਾਂਦੀਆਂ ਨੇ, ਸੋ ਉਦੋਂ ਤੁਸੀਂ ਉਹਨਾਂ ਨੂੰ ਆਪਣੇ ਜਿਹੜੇ ਸਵਾਲ ਆ ਉਹ ਵੀ ਪੁੱਛ ਸਕਦੇ ਹੋ। ਅਤੇ ਇੱਦਾਂ ਹੀ ਜਿਹੜੇ ਪੰਜਾਬੀ ਰੇਡੀਓ USA ਦੇ ਪ੍ਰੋਗਰਾਮ ਜਿਹੜੇ ਉਹ ਚੱਲਦੇ ਰਹਿਣਗੇ। ਹੁਣ ਇਜਾਜ਼ਤ ਲੈਂਦੇ ਹਾਂ। ਮੇਰੇ ਰਾਜਕਰਮਵੀਰ ਸਿੰਘ ਤੇ ਮੇਰੇ ਹਰਜੋਤ ਸਿੰਘ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸਤਿ ਸ੍ਰੀ ਸ੍ਰੀ ਅਕਾਲ। ਅਕਾਲ। ਸੁਣਦੇ ਰਹੋ ਪੰਜਾਬੀ ਰੇਡੀਓ USA। ਤੁਸੀਂ ਸੁਣ ਰਹੇ ਹੋ KOBO ਯੂਬਾ ਸਿਟੀ